ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਸ਼ੇਸ਼ ਕਰਕੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਜਿਸ ਤਰ੍ਹਾਂ ਦਾ ਇਸ ਵਕਤ ਵਰਤਾਰਾ ਕੀਤਾ ਜਾ ਰਿਹਾ ਹੈ ਉਸ ਦੇ ਉੱਤੇ ਕੇਂਦਰਿਤ ਜਿਹੜੀ ਵਿਚਾਰ ਚਰਚਾ ਹੈਗੀ ਹੈ ਉਹ ਕਰਾਂਗੇ, ਜਿੱਥੇ ਅੱਜ ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ 550ਵਾਂ ਪ੍ਰਕਾਸ਼ ਦਿਹਾੜਾ ਦੁਨੀਆ ਭਰ ਦੇ ਵਿੱਚ ਜਿਹੜੀ ਸਿੱਖ ਕੌਮ ਬੈਠੀ ਹੈ ਉਹਨਾਂ ਵੱਲੋਂ ਮਨਾਇਆ ਜਾ ਰਿਹਾ ਹੈ। ਕਮੈਮੋਰੇਟ ਕਰਦਿਆਂ ਜਿਹੜੇ ਵੱਡੇ ਵੱਡੇ ਸਮਾਗਮ ਨੇ ਉਹ ਕੀਤੇ ਜਾ ਰਹੇ ਨੇ। ਇਸ ਮੁਕਾਮ ਦੇ ਉੱਤੇ ਇੱਕ ਗੱਲ ਅਸੀਂ ਭੁੱਲਦੇ ਨਜ਼ਰ ਆ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਜਿਹੜੇ ਉਹਨਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਨੇ ਭਾਰਤ ਦੇ ਵਿੱਚ ਉਹਨਾਂ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਹੈ, ਢਹਿ ਢੇਰੀ ਕੀਤਾ ਜਾ ਚੁੱਕਿਆ। ਬਲਕਿ ਮੈਂ ਕਹੂੰਗਾ ਜਿਹਦੀ ਸੱਜਰੀ ਉਦਾਹਰਣ ਸਾਨੂੰ ਉੜੀਸਾ ਦੇ ਵਿੱਚੋਂ ਜਗਨਨਾਥਪੁਰੀ ਦੇ ਵਿੱਚ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਅਸਥਾਨ ਹੈ ਮੰਗੂ ਮੱਠ, ਉੱਥੋਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਉਹ ਇਹ ਦਰਸਾ ਰਹੀਆਂ ਨੇ ਕਿ ਉੱਥੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਅਸਥਾਨ ਜਿਹੜਾ ਇੱਕ ਇਤਿਹਾਸਿਕ ਅਸਥਾਨ ਹੈ ਜਿੱਥੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਆਰਤੀ ਦਾ ਉਚਾਰਨ ਕੀਤਾ ਸੀ, ਕਿਵੇਂ ਉਹ ਇੱਕ ਇਤਿਹਾਸਕ ਅਸਥਾਨ ਅੱਜ ਪ੍ਰਸ਼ਾਸਨ ਵੱਲੋਂ ਢਹਿ ਢੇਰੀ ਕਰ ਦਿੱਤਾ ਗਿਆ। ਪਿਛਲੇ 3-4 ਮਹੀਨੇ ਪਹਿਲਾਂ ਦੀਆਂ ਖਬਰਾਂ ਦੇ ਵਿੱਚ ਵੀ ਇਹ ਗੱਲ ਦਾ ਜ਼ਿਕਰ ਹੋਇਆ ਸੀ, ਜਦੋਂ ਜਿਹਦੇ ਤੋਂ ਬਾਅਦ ਸਿੱਖ ਜਥੇਬੰਦੀਆਂ ਐਕਟਿਵ ਹੋਈਆਂ, ਸਰਕਾਰਾਂ ਤੱਕ ਅਪਰੋਚ ਕੀਤੀ ਗਈ ਤੇ ਇਸ ਦੇ ਉੱਤੇ ਸੁਪਰੀਮ ਕੋਰਟ ਵੱਲੋਂ ਇਹ ਹੁਕਮ ਕੀਤਾ ਗਿਆ ਸੀ ਕਿ ਇਹ ਸਟੇਟਸ ਕੋ ਇੱਕ ਬਣਾ ਕੇ ਰੱਖਿਆ ਜਾਵੇ ਤੇ ਜਿੰਨੀ ਦੇਰ ਤੱਕ ਅਗਲਾ ਕੋਈ ਹੁਕਮ ਨਹੀਂ ਹੁੰਦਾ। ਪਰ ਪ੍ਰਸ਼ਾਸਨ ਵੱਲੋਂ ਉਹ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਢਹਿ ਢੇਰੀ ਕਰ ਦਿੱਤਾ ਗਿਆ। ਇਸ ਵਕਤ ਜਿਹੜੀਆਂ ਲੇਟੈਸਟ ਖਬਰਾਂ ਨੇ ਸੇ ਉੱਥੋਂ ਜਿਹੜੇ ਆਲੇ ਦੁਆਲੇ ਭੁਵਨੇਸ਼ਵਰ ਤੇ ਹੋਰ ਥਾਵਾਂ 'ਤੇ ਜਿੱਥੇ ਸਿੱਖ ਵਸਦੇ ਆ ਉਹਨਾਂ ਵੱਲੋਂ ਉੱਥੇ ਜਾ ਕੇ ਵਿਰੋਧ ਜਿਹੜਾ ਪ੍ਰਦਰਸ਼ਨ ਹੈਗਾ ਉਹ ਕੀਤਾ ਗਿਆ। ਸੁਖਵਿੰਦਰ ਕੌਰ ਜਿਹੜੇ ਇਸ ਸਾਰੇ ਪਾਰਟ ਨੂੰ ਲੀਡ ਕਰ ਰਹੇ ਆ ਉੱਥੋਂ ਭੁਵਨੇਸ਼ਵਰ ਤੋਂ ਐਡਵੋਕੇਟ ਨੇ, ਉਹਨਾਂ ਨੇ ਮੌਕੇ 'ਤੇ ਜਾ ਕੇ ਪ੍ਰਸ਼ਾਸਨ ਨਾਲ ਜਿੱਥੇ ਗੱਲ ਕੀਤੀ ਆ ਉਹਨਾਂ ਦੇ ਇਸ ਐਕਟ ਦਾ ਵਿਰੋਧ ਕੀਤਾ। ਉਹਦਾ ਇੱਕ ਛੋਟਾ ਜਿਹਾ ਝਲਕਾਰਾ ਵੀ ਅਸੀਂ ਤੁਹਾਨੂੰ ਇਹਦੇ 'ਤੇ ਦਿਖਾਵਾਂਗੇ ਤੇ ਉਹਦੇ ਤੋਂ ਬਾਅਦ ਸੁਖਵਿੰਦਰ ਕੌਰ ਨਾਲ ਗੱਲਬਾਤ ਕਰਾਂਗੇ ਕਿ ਇਹ ਮਾਮਲਾ ਇੱਥੇ ਤੱਕ ਹੁਣ ਕਿਉਂ ਪਹੁੰਚਿਆ, ਸਰਕਾਰ ਦਾ ਰਵੱਈਆ ਕੀ ਹੈ, ਸੁਪਰੀਮ ਕੋਰਟ ਦਾ ਜਿਹੜਾ ਹੁਕਮ ਸੀ ਉਹਨੂੰ ਕਿਉਂ ਨਜ਼ਰਅੰਦਾਜ਼ ਕੀਤਾ ਗਿਆ ਤੇ ਇਸ ਸਾਰੇ ਬਾਰੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਹੈ ਕਿ ਉਹਨਾਂ ਨੇ ਇਸ ਦੇ ਉੱਤੇ ਇਹਨਾਂ ਸਾਰੇ ਪਿਛਲੇ ਹਫ਼ਤਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ ਕੋਈ ਐਕਸ਼ਨ ਕਿਉਂ ਨਹੀਂ ਲਿਆ, ਕਿਉਂ ਇਹ ਗੱਲ ਸਿਰਫ ਬਿਆਨਬਾਜ਼ੀ ਤੱਕ ਸੀਮਤ ਰਹੀ। ਸੋ ਜਿਹੜਾ ਉੱਥੇ ਵਰਤਾਰਾ ਹੋਇਆ ਜਾਂ ਜਿਹੜੀ ਢਾਉਣ ਦੀ ਕਾਰਵਾਈ ਹੈ ਉਸ ਮੌਕੇ 'ਤੇ ਸੁਖਵਿੰਦਰ ਕੌਰ ਹੋਰਾਂ ਦੇ ਨਾਲ ਜਿਹੜੇ ਬਾਕੀ ਸਿੱਖਾਂ ਦੀ ਉੱਥੇ ਪ੍ਰਸ਼ਾਸਨ ਨਾਲ ਥੋੜ੍ਹੀ ਜਿਹੀ ਗੱਲਬਾਤ ਹੋਈ ਹੈ ਉਹਦਾ ਇੱਕ ਝਲਕਾਰਾ ਮੈਂ ਆਪਣੀ ਟੀਮ ਨੂੰ ਕਹੂੰਗਾ ਕਿ ਤੁਹਾਡੀ ਅਸੀਂ ਕਚਹਿਰੀ ਦੇ ਵਿੱਚ ਰੱਖੀਏ। 75 मीटर्स किसने इसकी सहमति दी कि 75 मीटर्स ही होना चाहिए? ये 60 भी हो सकता था, ये 80 भी हो सकता था, ये 100 भी हो सकता था। आपने हमको पिछली बारी बोला कि जैसे हरमंदिर साहिब अमृतसर में हुआ है, गलियारा बना है वहाँ ब्यूटिफिकेशन के लिए, मगर आप सबकी नॉलेज के लिए एक चीज मैं क्लियर करती हूँ, ऑन कैमरा क्लियर करती हूँ कि हरमंदिर साहिब में कोई भी हिस्टोरिकल मॉन्यूमेंट हो, कोई भी रिलीजियस हो, यहाँ तक कि टेम्पल्स, उन सबको प्रिजर्व किया गया है, उनको तोड़ा नहीं गया है। इमार मठ, नांगुली मठ, 800 years old structures सबको मिट्टी में मिला दिया गया। ये अगर हमारी घरों नहीं मैडम वो जो मठ तोड़ा गया है उसमें भी हमारी भावना भी जुड़ी हुई थी। तो अब नहीं, सिख मतलब सिख हिंदू कुछ नहीं है, सब भारतीय है। पहले वो देखना चाहिए, अगर वो मठ सुरक्षित है तो आप कैसे मालूम कर ले कि ये तोड़ा जाएगा। ਵਿਊਅਰਸ, ਅਸੀਂ ਜਿਹੜੇ ਇਸ ਵਕਤ ਸਾਡੇ ਨਾਲ ਉੜੀਸਾ ਦੇ ਵਿੱਚੋਂ ਜੁੜੇ ਹੋਏ ਆ ਹਰਵਿੰਦਰ ਕੌਰ ਜੀ, ਉਹਨਾਂ ਦੇ ਨਾਲ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਕਿ ਹੋਇਆ ਕੀ ਹੈ ਐਗਜ਼ੈਕਟਲੀ, ਕਿਉਂ ਜਿਹੜੀ ਸਿਚੁਏਸ਼ਨ ਹੈਗੀ ਹੈ ਉਹ ਇਸ ਹੱਦ ਤੱਕ ਪਹੁੰਚੀ ਹੈ। ਇਹਨਾਂ ਸਵਾਲਾਂ ਦੇ ਨਾਲ ਸੁਖਵਿੰਦਰ ਕੌਰ ਜੀ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੁਖਵਿੰਦਰ ਕੌਰ ਜੀ, ਕੀ ਹੋਇਆ ਕਿ ਤੁਸੀਂ ਵੀ ਇਸ ਸਾਰੇ ਪਾਰਟ ਦੇ ਨਾਲ, ਇਸ ਸਾਰੇ ਪ੍ਰਸ਼ਾਸਨ ਦੇ ਨਾਲ ਡੀਲ ਕਰਦਿਆਂ, ਜਾਂ ਜਦੋਂ ਪਹਿਲਾਂ ਖਬਰਾਂ ਆਈਆਂ ਸੀ ਵੀ ਪ੍ਰਸ਼ਾਸਨ ਵੱਲੋਂ ਮੰਗੂ ਮੱਠ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਹੈ, ਉਹਦੇ ਤੇ ਸਿੱਖ ਜਥੇਬੰਦੀਆਂ ਐਕਟਿਵ ਵੀ ਹੋਈਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡੈਲੀਗੇਸ਼ਨ ਜਿਹੜਾ ਹੈ ਵਫਦ ਉੱਥੇ ਪਹੁੰਚਿਆ, ਗੱਲਬਾਤ ਵੀ ਹੋਈ, ਪਰ ਕੀ ਕਾਰਨ ਰਿਹਾ ਕਿ ਅੱਜ ਸਰਕਾਰ ਵੱਲੋਂ, ਉੱਥੋਂ ਦੀ ਜਿਹੜੀ ਲੋਕਲ ਪ੍ਰਸ਼ਾਸਨ ਹੈਗਾ ਉਹਦੇ ਵੱਲੋਂ ਇਸ ਸਾਰੇ ਪਾਰਟ ਨੂੰ ਦਰਕਿਨਾਰ ਕਰਦਿਆਂ, ਸੁਪਰੀਮ ਕੋਰਟ ਦਾ ਜਿਹੜਾ ਆਦੇਸ਼ ਸੀ ਉਹਨੂੰ ਦਰਕਿਨਾਰ ਕਰਦਿਆਂ ਇਹ ਜਿਹੜਾ ਅੰਜਾਮ ਹੈਗਾ ਉਹ ਦਿੱਤਾ ਗਿਆ ਤੇ ਮੰਗੂ ਮੱਠ ਜਿਹੜਾ ਗੁਰਦੁਆਰਾ ਸਾਹਿਬ ਦੀ ਇਮਾਰਤ ਹੈਗੀ ਹੈ, ਮੇਜਰ ਜਿਹੜੀ ਇਮਾਰਤ ਹੈ, ਉਹ ਢਹਿ ਢੇਰੀ ਕਰ ਦਿੱਤੀ ਗਈ ਹੈ? हाँ जी बिल्कुल जी। मैं कल जाके आई हाँ उत्थे ते खुद देख के आई हाँ। पूरी ते पूरा ਜਿਹੜਾ ਮੰਗੂ ਮੱਠ ਆ ਉਹਨੂੰ ਢਾ ਦਿੱਤਾ ਗਿਆ ਹੋਇਆ, ਮਤਲਬ ਮਸ਼ੀਨਾਂ ਹਜੇ ਵੀ ਲੱਗੀਆਂ ਹੋਈਆਂ, ਜਿਹੜਾ ਥੋੜਾ ਬਹੁਤ ਜਗ੍ਹਾ ਬਚੀ ਹੋਈ ਹੈ ਉਹਨੂੰ ਸਾਫ਼ ਕਰਨ ਲਈ। ਤੇ ਬਾਕੀ ਜਿੱਦਾਂ ਸਾਡੇ SGPC ਦੇ ਵੀ ਡੈਲੀਗੇਸ਼ਨ ਆਏ ਸੀਗੇ, 11 ਸਤੰਬਰ ਨੂੰ ਮੈਂ ਮੈਮੋਰੈਂਡਮ ਪਾਇਆ ਸੀਗਾ, ਪਹਿਲਾਂ ਵੀ ਆਪਣੀ ਗੱਲ ਹੋਈ ਸੀਗੀ, ਮੇਰੀ ਗੱਲ ਹੋਈ ਸੀ ਆਪ ਜੀ ਦੇ ਨਾਲ, ਤੇ ਮੈਮੋਰੈਂਡਮ, ਹਾਂਜੀ, ਮੈਮੋਰੈਂਡਮ ਪਾਉਣ ਤੋਂ ਬਾਅਦ ਕਾਫੀ ਐਕਸ਼ਨ ਹੋਇਆ ਸੀਗਾ। ਅਮਰਿੰਦਰ ਸਿੰਘ ਜੀ ਪੰਜਾਬ CM, ਉਹਨਾਂ ਨੇ ਲੈਟਰ ਲਿਖਿਆ ਸੀਗਾ ਉੜੀਸਾ CM ਸ਼੍ਰੀ ਨਵੀਨ ਪਟਨਾਇਕ ਜੀ ਨੂੰ। ਉਸ ਤੋਂ ਬਾਅਦ ਜਿਹੜਾ ਕੰਮ ਸੀਗਾ ਢਾਉਣ ਦਾ ਉਹ ਰੁਕ ਗਿਆ ਸੀਗਾ, ਤੇ ਮੈਟਰ ਜਿਹੜਾ ਆ ਉਹ ਸੁਪਰੀਮ ਕੋਰਟ ਵਿੱਚ ਹਜੇ ਵੀ ਪੈਂਡਿੰਗ ਆ। ਸਾਡੇ ਵੱਲੋਂ ਇੱਕ ਇੰਟਰਿਮ ਐਪਲੀਕੇਸ਼ਨ ਲੱਗੀ ਹੋਈ ਹੈ। ਐਕਚੁਅਲੀ ਸਾਰੀਆਂ ਮੱਠਾਂ ਜਿਹੜੀਆਂ ਢਾਈਆਂ ਜਾ ਰਹੀਆਂ ਉਹਦੇ ਲਈ ਕੇਸ ਇੱਥੇ ਹੋਇਆ ਸੀਗਾ, ਉਹਦੇ ਵਿੱਚ ਅਸੀਂ ਵੀ ਇੰਟਰਿਮ ਐਪਲੀਕੇਸ਼ਨ ਲਗਾਈ ਸੀਗੀ, ਤੇ ਸੁਪਰੀਮ ਕੋਰਟ ਨੇ ਹਜੇ ਤੱਕ ਕੋਈ ਵੀ ਗੋ ਅਹੈਡ ਨਹੀਂ ਦਿੱਤਾ ਸੀਗਾ ਕਿ ਤੁਸੀਂ ਤੋੜ ਦਿਓ। ਸੁਪਰੀਮ ਕੋਰਟ ਵੱਲੋਂ ਇਹ ਆਇਆ ਸੀਗਾ ਕਿ ਪਹਿਲਾਂ ਤੁਸੀਂ ਇਨਵੈਸਟੀਗੇਸ਼ਨ ਕਰੋ, ਤੇ ਜਾ ਕੇ ਪਹਿਲਾਂ ਜਿਹੜੇ ਸਟੇਕ ਹੋਲਡਰਸ ਆ ਉਹਨਾਂ ਤੋਂ ਪੁੱਛੋ, ਸਾਰਿਆਂ ਦੀ ਪਰਮਿਸ਼ਨ ਲਓ, ਜਿਹੜੀ ਸਿੱਖ ਸੰਗਤ ਆ ਸਾਰਿਆਂ ਨੂੰ ਕੰਸਲਟ ਕਰੋ, ਉਸ ਤੋਂ ਬਾਅਦ ਜਿਹੜਾ ਆ ਤੁਸੀਂ ਕੋਈ ਵੀ ਐਕਸ਼ਨ ਲੈ ਸਕਦੇ ਆ। ਪਰ ਐਡਵੋਕੇਟ ਜਨਰਲ ਨੂੰ ਇਹ ਗੱਲ ਕਹੀ ਹੋਈ ਸੀਗੀ, ਤੇ ਮਗਰ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਪੈਂਡਿੰਗ ਆ, ਹਜੇ ਵੀ ਕੇਸ ਪੈਂਡਿੰਗ ਹੈਗਾ ਆ, 8 ਤਰੀਕ ਨੂੰ 8 ਜਨਵਰੀ ਨੂੰ ਨੈਕਸਟ ਡੇਟ ਆ, ਉਸ ਤੋਂ ਵਿਚਕਾਰ ਹੀ ਸੰਡੇ ਵਾਲੇ ਦਿਨ ਇਹਨਾਂ ਨੇ ਢਾਉਣਾ ਸ਼ੁਰੂ ਕਰ ਦਿੱਤਾ। ਅੱਜ 3-4 ਦਿਨ ਹੋ ਗਏ ਆ, ਇਹ ਢਾਈ ਜਾ ਰਿਹਾ ਕੰਟੀਨਿਊਸਲੀ, ਕਿਸੇ ਦੇ ਕੋਈ ਰੋਕ ਨਹੀਂ ਲੱਗੀ ਹੋਈ। ਕੱਲ ਅਸੀਂ ਜਦੋਂ ਉੱਥੇ ਗਏ ਸੀਗੇ ਤੇ ਅਸੀਂ ਕਲੈਕਟਰ ਸਾਹਿਬ ਨੂੰ ਵੀ ਮਿਲ ਕੇ ਆਏ, ਤੇ ਅਸੀਂ ਜਿੱਦਾਂ ਹੀ ਜਾ ਕੇ ਸਾਈਟ ਤੇ ਪਹੁੰਚੇ ਆ, ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਣਾ ਚਾਹਾਂਗੀ ਕਿ ਜਿੱਦਾਂ ਹੀ ਅਸੀਂ ਸਾਈਟ ਤੇ ਜਾ ਕੇ ਪਹੁੰਚੇ ਆ, ਤੇ ਸਾਨੂੰ ਫਟਾਫਟ ਜਿਹੜੇ ਉੱਥੇ ਪੁਲਿਸ ਬੈਠੀ ਹੋਈ ਸੀਗੀ ਉਹਨਾਂ ਨੇ ਸਾਨੂੰ ਹਟਾਉਣਾ ਸ਼ੁਰੂ ਕਰ ਦਿੱਤਾ, ਜ਼ੋਰ ਜ਼ਬਰਦਸਤੀ, ਕਿ ਤੁਸੀਂ ਜਾਓ, ਤੁਸੀਂ ਇੱਥੇ ਕਿਉਂ ਆਏ ਹੋ। ਸਾਡੇ ਨਾਲ ਜ਼ੋਰ ਜ਼ਬਰਦਸਤੀ ਵੀ ਉਹਨਾਂ ਨੇ ਕੀਤੀ, ਤੇ ਮੀਡੀਆ ਨੇ ਵੀ ਸਾਡੇ ਨਾਲ, ਜਿਹੜੀ ਮੀਡੀਆ ਸੀਗਾ ਉੱਥੇ ਦਾ ਲੋਕਲ ਮੀਡੀਆ, ਉਹਨਾਂ ਨੇ ਵੀ ਸਾਡੇ ਨਾਲ ਬਦਸਲੂਕੀ ਕੀਤੀ, ਬਹੁਤ ਬੈਂਸਾ ਬੈਂਸੀ ਕੀਤੀ, ਤੇ ਸਾਨੂੰ ਇੱਕ ਤਰ੍ਹਾਂ ਦਾ ਧੱਕੇ ਮਾਰ ਕੇ ਉੱਥੋਂ ਸਾਨੂੰ ਬਾਹਰ ਕੱਢ ਦਿੱਤਾ ਗਿਆ। ਤੇ ਇਮੀਡੀਏਟਲੀ ਸਾਨੂੰ ਕਿਹਾ ਗਿਆ ਕਿ ਤੁਸੀਂ ਜਾਓ ਕਲੈਕਟਰ ਆਫਿਸ ਵਿੱਚ, ਕਲੈਕਟਰ ਜੀ ਨੂੰ ਮਿਲ ਕੇ ਆਓ, ਤੇ ਉਹ ਜੋ ਕਹਿਣਗੇ ਉੱਥੇ ਜਾ ਕੇ ਤੁਸੀਂ ਆਪਣੀ ਮੀਟਿੰਗ ਕਰੋ। ਜਦੋਂ ਅਸੀਂ ਕਲੈਕਟਰ ਸਾਹਿਬ ਕੋਲ ਪਹੁੰਚੇ ਆ ਜੀ, ਜਾ ਕੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ, ਤੇ ਉਹਨਾਂ ਨੂੰ ਅਸੀਂ ਕਿਹਾ ਕਿ ਦੇਖੋ ਅਸੀਂ ਤੁਹਾਨੂੰ ਅਪੀਲ ਕਰ ਰਹੇ ਆ ਕਿ ਤੁਸੀਂ ਸਾਡੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜਗ੍ਹਾ ਆ, ਉਹਨਾਂ ਦੇ ਚਰਨ ਛੋਹ ਪ੍ਰਾਪਤ ਜਗ੍ਹਾ ਗੁਰੂ ਨਾਨਕ ਦੇਵ ਜੀ ਦੀ, ਉਹਨੂੰ ਨਾ ਢਾਇਆ ਜਾਵੇ। ਅਸੀਂ ਸਾਰੀ ਸੰਗਤ ਮਿਲ ਕੇ ਆਏ ਆ ਇਹਦੇ ਪ੍ਰੋਟੈਸਟ ਕਰਨ ਦੇ ਲਈ। ਉਹਨਾਂ ਨੇ ਕਿਹਾ ਜੀ ਦੇਖੋ ਅਸੀਂ ਤੇ ਸਿਰਫ ਇਨਕਰੋਚਮੈਂਟ ਢਾ ਰਹੇ ਆ, ਤੇ ਅਸੀਂ ਜਿਹੜੀ ਮੇਨ ਉਹਨੂੰ ਨਹੀਂ ਢਾ ਰਹੇ। ਪਰ ਮੈਂ ਸਾਧ ਸੰਗਤ ਸਾਰਿਆਂ ਨੂੰ ਇਹ ਦੱਸਣਾ ਚਾਹਨੀ ਆ ਕਿ ਜਿਹੜਾ ਮੰਗੂ ਮੱਠ ਦੀ ਜਗ੍ਹਾ ਆ ਉਹਦੇ ਵਿੱਚ ਇਨਕਰੋਚਮੈਂਟ ਜਿਹੜਾ ਸੀਗਾ ਉਹ ਇਨਕਰੋਚਮੈਂਟ ਨਹੀਂਗਾ, ਉਹਦੇ ਵਿੱਚ ਜਿਹੜੇ ਸ਼ਾਪਸ ਬਣਾ ਕੇ ਇਹਨਾਂ ਨੇ ਆਪ ਹੀ ਜਿਹੜੀਆਂ ਕਿਰਾਏ ਤੇ ਦਿੱਤੀਆਂ ਹੋਈਆਂ, ਤੇ ਅਸੀਂ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਖਾਲੀ ਕਰਵਾਓ, ਤੁਸੀਂ ਮੱਠ ਨੂੰ ਕਿਉਂ ਤੋੜ ਰਹੇ ਹੋ। ਤੇ ਅੰਦਰ ਜਿਹੜੀ ਦੇਵਸਥਲੀ ਆ, ਜਿਹੜੀ ਇਹ ਕਹਿ ਰਿਹਾ ਕਿ ਅਸੀਂ ਨਹੀਂ ਤੋੜਾਂਗੇ, ਉਹਦੇ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ 1985 ਤੋਂ ਪਹਿਲਾਂ ਸੀ। ਮੇਰੇ ਨਾਲ ਵੀਰ ਜੀ ਵੀ ਕੱਲ ਸੀਗੇ ਜਿਨ੍ਹਾਂ ਨੇ ਆਪ ਪ੍ਰਕਾਸ਼ ਕੀਤਾ ਹੋਇਆ ਗੁਰੂ ਮਹਾਰਾਜ ਜੀ ਦਾ ਉੱਥੇ, ਤੇ ਅਸੀਂ ਉਹਨਾਂ ਨੂੰ ਉਹੀ ਗੱਲ ਕਹੀ ਕਿ ਦੇਖੋ ਜੀ ਇੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਸੀਗਾ। ਜਦੋਂ ਪ੍ਰਕਾਸ਼ ਜਿਹੜੀ ਜਗ੍ਹਾ ਤੇ ਹੁੰਦਾ ਆ ਉਹ ਗੁਰਦੁਆਰਾ ਸਾਹਿਬ ਹੀ ਆ, ਤੇ ਇਹਨੂੰ 87 ਤੋਂ ਬਾਅਦ ਪ੍ਰਕਾਸ਼ ਗੁਰੂ ਮਹਾਰਾਜ ਜੀ ਦਾ ਨੂੰ ਹਟਾ ਦਿੱਤਾ ਗਿਆ। ਤੇ ਸਾਡੀ ਤੁਹਾਨੂੰ ਰਿਕੁਐਸਟ ਆ, ਅਸੀਂ ਕਲੈਕਟਰ ਸਾਹਿਬ ਜੀ ਨੂੰ ਇਹੀ ਰਿਕੁਐਸਟ ਕੀਤੀ ਕਿ ਸਾਨੂੰ ਤੁਹਾਡੀ ਰਿਕੁਐਸਟ ਆ ਕਿ ਸਾਨੂੰ ਇੰਨੀ ਕੁ ਜਗ੍ਹਾ ਦਿੱਤੀ ਜਾਵੇ ਕਿ ਜਿਸ ਤਰ੍ਹਾਂ ਪਹਿਲਾਂ ਗੁਰੂ ਮਹਾਰਾਜ ਜੀ ਸੁਸ਼ੋਭਿਤ ਸੀਗੇ, ਉਸੇ ਤਰ੍ਹਾਂ ਹੀ ਵਾਪਿਸ ਗੁਰੂ ਮਹਾਰਾਜ ਜੀ ਨੂੰ ਸੁਸ਼ੋਭਿਤ ਕਰਨ ਨੂੰ ਸਾਨੂੰ ਜਗ੍ਹਾ ਦਿੱਤੀ ਜਾਵੇ, ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ, ਤੇ ਸਾਧ ਸੰਗਤ ਨੂੰ ਇੱਥੇ ਆ ਕੇ ਪਤਾ ਚੱਲੇ ਕਿ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀਗੇ ਇੰਨੇ 100 ਸਾਲ ਪਹਿਲੇ, ਉਹਨਾਂ ਨੇ ਆ ਕੇ ਇੱਥੇ ਆਰਤੀ ਦਾ ਉਚਾਰਨ ਕੀਤਾ ਸੀਗਾ, ਜਿਹੜੀ ਕਿ ਇਤਿਹਾਸਿਕ ਜਗ੍ਹਾ ਆ, ਉਹ ਜਗ੍ਹਾ ਉਸ ਤਰ੍ਹਾਂ ਹੀ ਬਰਕਰਾਰ ਰਵੇ। ਮਗਰ ਉਹਨਾਂ ਦਾ ਜਵਾਬ ਜੋ ਆਇਆ, ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਆਸ਼ਵਾਸਨ ਨਹੀਂ ਦੇ ਸਕਦਾ ਕਿ ਅਸੀਂ ਤੁਹਾਨੂੰ ਕੋਈ ਜਗ੍ਹਾ ਹੋਰ ਦੇਵਾਂਗੇ। ਤੇ ਜਿਹੜੀ ਉਹ ਦੇਵਸਥਲੀ ਆ, ਜਿਹੜੀ ਜਗ੍ਹਾ ਛੱਡਣਗੇ ਇਹ, ਉਹਦੇ ਵਿੱਚ ਜਗਨਨਾਥ ਜੀ ਦਾ ਸਟੈਚੂ ਜਿਹੜਾ ਆ ਉਹਦੇ ਵਿੱਚ ਰੱਖਿਆ ਹੋਇਆ ਆ, ਤੇ ਸ਼੍ਰੀ ਚੰਦ ਜੀ ਦਾ ਇੱਕ ਸਟੈਚੂ ਰੱਖਿਆ ਹੋਇਆ, ਤੇ ਉਹਦੇ ਵਿੱਚ ਗੁਰੂ ਮਹਾਰਾਜ ਦੇ ਪ੍ਰਕਾਸ਼ ਕਰਨ ਲਈ ਕੋਈ ਵੀ ਜਗ੍ਹਾ ਨਹੀਂ ਬਚੀ ਹੋਈ।
ਤੇ ਸਾਡੀ ਰਿਕੁਐਸਟ ਨੂੰ ਉਹਨਾਂ ਨੇ ਕੋਈ ਵੀ ਹਾਮੀ ਨਹੀਂ ਭਰੀ ਕਿ ਅਸੀਂ ਜਗ੍ਹਾ ਛੱਡਾਂਗੇ ਜਾਂ ਤੁਹਾਨੂੰ ਜਗ੍ਹਾ ਦਵਾਂਗੇ। ਉਹਨਾਂ ਨੇ ਸਿਰਫ ਇਹੀ ਕੀਤਾ ਕਿ ਅਸੀਂ ਇਹਦੇ ਉੱਤੇ ਬਾਅਦ ਵਿੱਚ ਕੋਈ ਗੱਲ ਕਰ ਸਕਦੇ ਹਾਂ। ਹੁਣ ਇਸ ਵੇਲੇ ਮੈਂ ਤੁਹਾਨੂੰ ਕੋਈ ਵੀ ਆਸ਼ਵਾਸਨ ਨਹੀਂ ਦਊਂਗਾ। ਜਿਸ ਤਰ੍ਹਾਂ ਇਹ ਟੁੱਟ ਰਿਹਾ ਆ ਮੰਗੂ ਮੱਠ, ਇਹ ਸਾਰਾ ਦਾ ਸਾਰਾ ਟੁੱਟ ਜਾਏਗਾ, ਇਹਦਾ ਕੁਝ ਨਹੀਂ ਬਚੇਗਾ। ਸਿਰਫ ਉਹ ਜਿਹੜੀ ਦੇਵਸਥਲੀ ਆ ਉਨੀ ਜਗ੍ਹਾ ਬਚੇਗੀ। ਤੇ ਹੋਰ ਇੱਕ ਚੀਜ਼ ਸੀ, ਕਲੈਕਟਰ ਦੇ ਅਸੀਂ ਕਮਰੇ ਵਿੱਚ ਹੀ ਸੀ ਸਾਰੇ ਦੇ ਸਾਰੇ, ਤੇ ਕਲੈਕਟਰ ਸਾਹਿਬ ਨੇ ਤਾਂ ਠੀਕ ਠਾਕ ਸਾਡੇ ਨਾਲ ਗੱਲ ਕੀਤੀ। ਉੱਥੇ ਕੋਈ ਰਵੀ ਸਾਮੰਤਰਾਏ ਕਰਕੇ ਇੱਕ ਸੀਗੇ, ਉਹਨਾਂ ਨੇ ਤੇ ਸਾਨੂੰ ਖੁੱਲੀ ਧਮਕੀ ਸੋਚ ਲਓ ਇੱਕ ਕਿਸਮ ਦੀ ਦਿੱਤੀ ਕਿ ਤੁਸੀਂ ਬਾਹਰ ਜਾ ਕੇ ਕਿਸੇ ਨੇ ਇਹ ਨਹੀਂ ਕਹਿਣਾ ਕਿ ਮੰਗੂ ਮੱਠ ਟੁੱਟ ਰਿਹਾ ਆ। ਅਸੀਂ ਤਾਂ ਮੰਗੂ ਮੱਠ ਨਹੀਂ ਤੋੜ ਰਹੇ, ਅਸੀਂ ਤਾਂ ਸਿਰਫ ਇਨਕਰੋਚਮੈਂਟ ਤੋੜ ਰਹੇ ਹਾਂ। ਜਿਹੜਾ ਇਨਕਰੋਚਮੈਂਟ ਜਿਹੜਾ ਕਹਿ ਰਹੇ ਜੀ, ਉਹ ਮੰਗੂ ਮੱਠ ਦਾ ਹਿੱਸਾ ਹੈ ਜਿਹਨੂੰ ਤੋੜਨ ਡਏ ਆ। ਤੇ ਫਿਰ ਅਸੀਂ ਕਲੈਕਟਰ ਸਾਹਿਬ ਨੂੰ ਇਹ ਵੀ ਗੱਲ ਕਹੀ ਕਿ ਦੇਖੋ ਜੀ, ਜਿਹੜੇ ਤੁਸੀਂ ਤੋੜ ਰਹੇ ਆ ਤੇ ਮੰਗੂ ਮੱਠ ਦੀ ਜਿਹੜੀ ਜਗ੍ਹਾ ਆ ਤੇ ਉਹ ਸਾਨੂੰ ਦੇ ਦਿੱਤੀ ਜਾਵੇ। ਅਗਰ ਤੁਸੀਂ ਤੋੜ ਕਹਿ ਰਹੇ ਇਨਕਰੋਚਮੈਂਟ ਆ, ਉਸ ਤੋਂ ਬਾਅਦ ਜਗ੍ਹਾ ਤੇ ਮੰਗੂ ਮੱਠ ਦੀ ਹੀ ਰਹਿਣੀ ਹੈ ਨਾ। ਤੇ ਉਹਨਾਂ ਨੇ ਕਿਹਾ ਜੀ ਇਹ ਕੋਈ ਮੰਗੂ ਮੱਠ ਦੀ ਜਗ੍ਹਾ ਨਹੀਂ ਗੀ, ਇਹ ਹੈਗੀ ਆ ਪ੍ਰਭੂ ਜਗਨਨਾਥ ਦੀ ਜਗ੍ਹਾ ਆ ਤੇ ਇਹਦਾ ਮਾਰਫਤ ਮਹੰਤ ਆ। ਤੁਸੀਂ ਐਂਡੋਮੈਂਟ ਜਾਓ, ਜਿੱਥੇ ਗਵਰਨਮੈਂਟ ਦੇ ਰਿਕਾਰਡ ਰੱਖੇ ਹੁੰਦੇ ਆ, ਉੱਥੋਂ ਜਾ ਕੇ ਪਤਾ ਕਰੋ। ਤੁਸੀਂ ਮੈਨੂੰ ਕਾਹਤੇ ਇਹ ਸਭ ਗੱਲਾਂ ਕਹਿ ਰਹੇ ਆ? ਆਹੀ ਸਾਰੀਆਂ ਗੱਲਾਂ ਜਿਹੜੀਆਂ ਸਾਡੀਆਂ ਕਲੈਕਟਰ ਦੇ ਨਾਲ ਕੱਲ ਹੋਈਆਂ ਆ। ਜੀ, ਇਹਦੇ ਵਿੱਚ ਇਹ ਵੀ ਚੀਜ਼ ਨਜ਼ਰ ਆਉਂਦੀ ਹੈ, ਜਿਵੇਂ ਤੁਸੀਂ ਜਵਾਬ ਦੀ ਗੱਲ ਕਰ ਰਹੇ ਹੋ ਵੀ ਬਾਹਰ ਜਾ ਕੇ ਨਹੀਂ ਕਿਸੇ ਨੇ ਇਹ ਗੱਲ ਕਹਿਣੀ ਹੈਗੀ ਵੀ ਮੰਗੂ ਮੱਠ ਨੂੰ ਢਾਹਿਆ ਜਾ ਰਿਹਾ ਹੈ। ਤੇ ਅਸੀਂ ਜਦੋਂ ਈਵਨ ਮੀਡੀਆ ਦੇ ਵਿੱਚ ਵੀ ਦੇਖਦੇ ਹਾਂ ਇਸ ਖਬਰ ਦਾ ਜਾਂ ਇਸ ਇਨਸੀਡੈਂਟ ਦਾ ਨਹੀਂ ਕੋਈ ਬਹੁਤਾ ਹਵਾਲਾ ਜਿਹੜਾ ਮੇਨ ਸਟ੍ਰੀਮ ਇੰਡੀਆ ਦਾ ਮੀਡੀਆ ਹੈ ਉਹਦੇ ਵਿੱਚ ਨਜ਼ਰ ਆਉਂਦਾ। ਇਹ ਵੀ ਇੱਕ ਕਾਰਨ ਲੱਗਦਾ ਹੈ ਵੀ ਕਿਤੇ ਨਾ ਕਿਤੇ ਇੱਕ ਸਾਜ਼ਿਸ਼ੀ ਢੰਗ ਨਾਲ ਜਿਹੜਾ ਇਤਿਹਾਸਕ ਅਸਥਾਨ ਹੈਗਾ ਉਹਨਾਂ ਨੂੰ ਢਹਿ ਢੇਰੀ ਕਰਨ ਦੀ ਇੱਕ ਨੀਤੀ ਦੇ ਤਹਿਤ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ। ਐਗਜ਼ਾਮਪਲ ਸਾਡੇ ਸਾਹਮਣੇ ਪਹਿਲਾਂ ਮੌਜੂਦ ਨੇ, ਸਿੱਕਿਮ ਦੇ ਵਿੱਚ ਗੁਰਦੁਆਰਾ ਡੋਂਗਮਾਰ ਹੋਵੇ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਦੇ ਵਿੱਚ ਹੋਵੇ। ਅਸੀਂ ਦੇਖਦੇ ਹਾਂ ਵੀ 84 ਤੋਂ ਬਾਅਦ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਜਿਹੜੇ ਅਸਥਾਨ ਹੈਗੇ ਆ ਉਹਨਾਂ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਮਲੀਆਮੇਟ ਕੀਤਾ ਜਾ ਰਿਹਾ ਹੈ। ਬਿਲਕੁਲ ਜੀ, ਜਿਸ ਤਰ੍ਹਾਂ ਉਹਨਾਂ ਨੇ ਕੋਈ ਰਵੀ ਸਾਮੰਤਰਾਏ ਸੀਗੇ ਕਲੈਕਟਰ ਦੇ ਰੂਮ ਵਿੱਚ, ਕਲੈਕਟਰ ਦੇ ਸਾਹਮਣੇ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਨਾਲ ਬਿਹੇਵ ਕੀਤਾ, ਸਾਨੂੰ ਕਿਹਾ, ਫਿਰ ਅਸੀਂ ਮਤਲਬ ਉਹਨਾਂ ਦੇ ਸਾਹਮਣੇ ਸਾਨੂੰ ਖੁੱਲੀ ਧਮਕੀ ਦਿੱਤੀ ਕਿ ਤੁਸੀਂ ਬਾਹਰ ਜਾ ਕੇ ਇਹ ਨਹੀਂ ਕਹਿਣਾ ਕਿ ਡੈਮੋਲੀਸ਼ਨ ਹੋ ਰਿਹਾ ਹੈ ਕਰਕੇ, ਤੁਸੀਂ ਇਹੀ ਕਹਿਣਾ ਹੈ ਕਿ ਨਹੀਂ ਮੰਗੂ ਮੱਠ ਦਾ ਡੈਮੋਲੀਸ਼ਨ ਨਹੀਂ ਹੋ ਰਿਹਾ, ਸਿਰਫ ਇਨਕਰੋਚਮੈਂਟ ਦਾ ਡੈਮੋਲੀਸ਼ਨ ਹੋ ਰਿਹਾ। ਤੇ ਦੂਜਾ, ਜਿੱਦਾਂ ਹੀ ਅਸੀਂ ਸਾਈਟ ਤੇ ਪਹੁੰਚੇ ਆ ਜਾ ਕੇ, ਅਸੀਂ 5-7 ਜਣੇ ਸੀਗੇ, ਸਿੱਖ ਸੰਗਤ ਗਈ ਹੋਈ ਸੀਗੀ, ਭੁਵਨੇਸ਼ਵਰ ਤੋਂ ਵੀ ਗਈ ਸੀ, ਆਪਣੇ ਯੂਨਾਈਟਿਡ ਸਿੱਖ ਵਾਲੇ ਵੀਰ ਜੀ ਆਏ ਸੀਗੇ, ਜਸਮੀਤ ਵੀਰ ਜੀ ਦਿੱਲੀ ਤੋਂ, ਉਹ ਵੀ ਸਾਡੇ ਨਾਲ ਸੀਗੇ, ਉਹਨਾਂ ਦੇ ਨਾਲ ਮੀਡੀਆ ਪਰਸਨਸ ਵੀ ਸੀਗੇ। ਸਾਨੂੰ ਧੱਕੇ ਮਾਰ ਕੇ ਉੱਥੋਂ ਕੱਢ ਦਿੱਤਾ ਗਿਆ ਕਿ ਤੁਸੀਂ ਇੱਥੋਂ ਜਾਓ। ਇਹਦਾ ਮਤਲਬ ਜ਼ਰੂਰ ਇਹੀ ਸਾਨੂੰ ਸਮਝ ਵਿੱਚ ਆਇਆ ਕਿ ਕੋਈ ਸਾਜ਼ਿਸ਼ ਆ ਜਿਹਦੇ ਨਾਲ ਕਿ ਇਹ ਸਾਨੂੰ ਉੱਥੇ ਰਹਿਣ ਵੀ ਨਹੀਂ ਦੇ ਰਹੇ, ਨਹੀਂ ਤੇ ਸਾਨੂੰ ਉਸ ਸਾਈਟ ਵਿੱਚੋਂ ਕਿਉਂ ਕੱਢਿਆ ਜਾਇਆ? ਇੰਨੀ ਜਲਦੀ ਧੱਕੇ ਮਾਰ ਕੇ ਸਾਨੂੰ ਕਿਹਾ ਗਿਆ ਕਿ ਤੁਸੀਂ ਜਲਦੀ ਇੱਥੋਂ ਨਿਕਲੋ, ਤੁਸੀਂ ਇੱਥੇ ਆਏ ਕਿਉਂ ਆ, ਤੁਸੀਂ ਵੜ ਕਿੱਦਾਂ ਗਏ ਇੱਥੇ ਆ ਕੇ, ਤੁਹਾਨੂੰ ਆਉਣ ਕਿਹਨੇ ਦਿੱਤਾ ਇੰਨੀ ਦੂਰ ਤੱਕ? ਮਤਲਬ ਆਹ ਗੱਲਾਂ ਸਾਨੂੰ ਉੱਥੇ ਕਹੀਆਂ ਗਈਆਂ। ਇਹ ਸਾਰਿਆਂ ਨੂੰ ਦੇਖਦੇ ਹੋਏ ਸਾਨੂੰ ਤਾਂ ਇਹੀ ਲੱਗਦਾ ਹੈ ਕਿ ਇਹ ਸਾਜ਼ਿਸ਼ ਆ। ਜਦੋਂ ਸੁਪਰੀਮ ਕੋਰਟ ਦੇ ਵਿੱਚ ਮੈਟਰ ਪੈਂਡਿੰਗ ਆ, ਸੁਪਰੀਮ ਕੋਰਟ ਦਾ ਕੋਈ ਡਿਸੀਜਨ ਨਹੀਂ ਆਇਆ ਹਜੇ, ਤੇ ਤੁਸੀਂ ਕਿਸ ਤਰ੍ਹਾਂ ਢਾ ਸਕਦੇ ਆ ਬਿਨਾਂ ਪਰਮਿਸ਼ਨ ਤੇ? ਐਡਮਿਨਿਸਟ੍ਰੇਸ਼ਨ ਨੇ ਆਪਣੀ ਪਰਮਿਸ਼ਨ ਲਈ ਆ, ਆਪਣੇ ਹੀ ਜੋ ਉਹਨਾਂ ਨੇ ਸੋਚਿਆ ਠੀਕ ਆ ਉਹੀ ਉਹ ਕਰ ਰਹੇ ਆ, ਉਹਨਾਂ ਨੇ ਹੋਰ ਕਿਸੇ ਦੀ ਕੋਈ ਪਰਮਿਸ਼ਨ ਨਹੀਂ ਲਈ ਹੋਈ। ਜੀ, ਇਹਦੇ ਵਿੱਚ ਇਹ ਗੱਲ ਦੱਸੋ, ਇਹ ਸਾਰੇ ਦੇ ਵਿੱਚ SGPC ਹੋਵੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਉਹਨਾਂ ਦੇ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜਦੋਂ ਪਹਿਲਾਂ ਇਹ ਇਸ਼ੂ ਕੁਝ ਮਹੀਨੇ ਪਹਿਲਾਂ ਆਇਆ ਤਾਂ ਅਖਬਾਰੀ ਬਿਆਨਬਾਜ਼ੀ ਵੀ ਲਾਈਆਂ ਗਈਆਂ ਤੇ ਡੈਲੀਗੇਸ਼ਨਸ ਵੀ ਗਏ ਆ। ਕਿਵੇਂ SGPC ਦਾ ਕੀ ਰੋਲ ਰਿਹਾ ਇਹਦੇ ਵਿੱਚ? SGPC ਨੇ ਦੇਖੋ ਜੀ, ਇੱਕ ਵਾਰੀ ਉਹਨਾਂ ਦਾ ਡੈਲੀਗੇਸ਼ਨ ਆਇਆ ਸੀਗਾ ਪਿਛਲੀ ਵਾਰੀ, ਉਸ ਤੋਂ ਬਾਅਦ ਅਸੀਂ ਬਹੁਤ ਕੰਟੈਕਟ ਕੀਤਾ ਉਹਨਾਂ ਨੂੰ, ਕਾਫੀ ਵਾਰੀ ਕੰਟੈਕਟ ਕੀਤਾ। ਉਹਨਾਂ ਦਾ ਬਹੁਤ ਵੱਡਾ ਰੋਲ ਸੀਗਾ। ਅਗਰ ਸਾਰੀ SGPC ਚਾਹੁੰਦੇ ਜਾਂ ਦਿੱਲੀ ਕਮੇਟੀ ਵਾਲੇ ਚਾਹੁੰਦੇ, ਸਾਡੇ ਤਖਤ ਵਾਲੇ ਚਾਹੁੰਦੇ ਤੇ ਜੀ ਇਹ ਡਿਮੋਲੀਸ਼ਨ ਅਸੀਂ ਰੋਕ ਸਕਦੇ ਸੀਗੇ। ਕਿਉਂਕਿ ਮੈਂ ਪਰਸਨਲ ਤੌਰ ਤੇ ਮਤਲਬ ਬਹੁਤ ਕੋਸ਼ਿਸ਼ ਕੀਤੀ ਆ, ਅਸੀਂ ਸਾਰੇ ਤਖਤ ਨੂੰ ਵੀ ਕੰਟੈਕਟ ਕੀਤਾ, SGPC ਵਾਲਿਆਂ ਨੂੰ ਵੀ ਕੰਟੈਕਟ ਕੀਤਾ, ਕਿਸੇ ਦਾ ਕੋਈ ਰਿਸਪੌਂਸ ਨਹੀਂ ਆਇਆ ਪੋਜ਼ਿਟਿਵ, ਨਾ ਹੀ ਕੋਈ ਉੱਥੋਂ ਆਇਆ। ਪਹਿਲਾਂ ਜਦੋਂ ਆਈ ਸੀ ਇੱਕ ਵਾਰੀ, ਉਸ ਤੋਂ ਬਾਅਦ ਕੋਈ ਵੀ ਇੱਥੇ ਨਹੀਂ ਆਇਆ, ਨਾ ਹੀ ਉਹਨਾਂ ਨੇ ਕੋਈ ਇੰਟਰਵੀਨ ਕੀਤਾ ਹੈ ਕਿ ਮੱਠ ਨੂੰ ਕਿਉਂ ਤੋੜਿਆ ਜਾ ਰਿਹਾ ਆ, ਨਾ ਹੀ ਉਹਨਾਂ ਨੇ ਕੋਈ ਪੋਜ਼ਿਟਿਵ ਸਾਡੀਆਂ ਫੋਨ ਕਾਲਾਂ ਦਾ ਜਾਂ ਸਾਨੂੰ ਮਿਲਣ ਲਈ ਕੋਈ ਸਮੇਂ ਦਿੱਤਾ। ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ, ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਆਇਆ। ਜੀ, ਤੇ ਇਹਦੇ ਵਿੱਚ ਇੱਕ ਇਹਦੇ ਜਿਹੜੀ SGPC ਦੀ ਹੁਣ ਕਾਰਗੁਜ਼ਾਰੀ ਹੈਗੀ ਹੈ, ਇਹਦੇ ਤੇ ਇੱਕ ਹੋਰ ਵੀ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਹੈ। ਕਿਉਂਕਿ ਜਦੋਂ ਪਿਛਲੀ ਵਾਰ ਜਦੋਂ ਆਏ ਵੀ ਆ ਇੱਕ ਵਾਰੀ, ਉਹ ਤੋਂ ਬਾਅਦ ਜਿਹੜਾ ਮੀਡੀਆ ਦੇ ਨਾਲ ਉਹਨਾਂ ਨੇ ਆਪਣੇ ਬਿਆਨ ਦਿੱਤੇ ਆ, ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ ਵੀ SGPC ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਸ ਅਸਥਾਨ ਦਾ ਹਿਸਟੋਰੀਕਲ ਫੈਕਟ ਜਿਹੜੇ ਹੈਗੇ ਆ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਨਹੀਂ ਰਿਲੇਟ ਕਰਦੇ।
ਹਾਂਜੀ ਬਿਲਕੁਲ ਉਹਨਾਂ ਨੇ ਕਹੀ ਆ ਔਨ ਕੈਮਰਾ ਕਹੀ ਆ। ਸਕੱਤਰ ਸਿੰਘ ਜੀ ਹੈਗੇ ਉਹਨਾਂ ਨੇ ਕਹੀ ਸੀਗੀ ਇਹ ਗੱਲ ਕਿ ਇੱਥੇ ਮਤਲਬ ਗੁਰੂ ਨਾਨਕ ਦੇਵ ਜੀ ਨੇ ਜੀ ਜਿਹੜੀ ਆਰਤੀ ਦਾ ਉਚਾਰਨ ਕੀਤਾ ਹੋਇਆ, ਜਿਹੜੀ ਗੁਰੂ ਮਹਾਰਾਜ ਜੀ ਦੇ ਵਿੱਚ ਸ਼ੋਭਿਤ ਹੈਗੀ ਆ, ਉਹਦਾ ਇੱਥੇ ਉਚਾਰਨ ਹੋਇਆ ਹੀ ਨਹੀਂ। ਉਹਨਾਂ ਨੇ ਕਲੀਅਰ ਮਨਾ ਕੀਤਾ। ਪਰ ਉਹਨਾਂ ਦੇ ਨਾਲ ਇੱਥੇ ਦੇ ਸਾਡੇ ਲੋਕਲ ਜਿਹੜੇ ਗਏ ਸੀਗੇ ਬੰਦੇ, ਉਹਨਾਂ ਖੰਡਨ ਕੀਤਾ ਸੀਗਾ ਕਿ ਨਹੀਂ ਇਹ ਬਾਹਰੋਂ ਆਏ ਆ। ਉਹਨਾਂ ਨੇ ਇਹ ਕਿਹਾ ਨਹੀਂ ਜੀ ਇਹ ਬਾਹਰ से आए हैं, इनको पता नहीं है, इसलिए ये ऐसे बोल रहे हैं। तो ਇਹਦਾ ਮਤਲਬ ਫਿਰ ਉਸ ਤੋਂ ਬਾਅਦ ਐਸਜੀਪੀਸੀ ਨੂੰ ਅਸੀਂ ਲੈਟਰ ਲਿਖੇ ਤੇ ਐਸਜੀਪੀਸੀ ਨੇ ਇਹ ਜਵਾਬ ਦਿੱਤਾ ਕਿ ਜੀ ਉਹਨਾਂ ਦਾ ਪਰਸਨਲ ਵਿਊ ਆ ਤੇ ਇਹ ਸਾਡਾ ਕਹਿਣਾ ਨਹੀਂ ਹੈਗਾ, ਆਰਤੀ ਸਾਹਿਬ ਦਾ ਉਚਾਰਨ ਉੱਥੇ ਹੀ ਹੋਇਆ ਸੀਗਾ। ਇਹ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਸੀ। ਉਸ ਤੋਂ ਸਿਵਾਏ ਉਹਨਾਂ ਦੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਆਈ ਕਿ ਜਿਸ ਤਰ੍ਹਾਂ ਕਿ ਰੋਕਿਆ ਜਾਵੇ, ਤੋੜਿਆ ਨਾ ਜਾਵੇ ਮੰਗੂ ਮੱਠ ਨੂੰ। ਜਿੰਨਾ ਕਿ ਅਸੀਂ ਇਸ ਮੁਹਿੰਮ ਵਿੱਚ ਲੱਗੇ ਸੀ ਪਿਛਲੇ 4 ਮਹੀਨੇ ਹੋ ਗਏ ਆ ਤੇ ਜਿਨ੍ਹਾਂ ਨਾਲ ਵੀ ਕੰਟੈਕਟ ਹੋ ਸਕਦਾ ਸੀਗਾ ਮੈਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਨਾਲ ਹੋਰ ਵੀ ਵੀਰ ਜੀ ਹੋਣੀ ਹੈਗੇ ਆ ਜਿਨ੍ਹਾਂ ਨੇ ਕੀਤਾ ਕਿ ਅਸੀਂ ਸਾਰੇ ਲੱਗੇ ਹੋਏ ਸੀਗੇ ਕਿ ਇਹ ਜਗ੍ਹਾ ਜਿਹੜੀ ਆ ਆਪਣੇ ਗੁਰੂ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਜਗ੍ਹਾ ਆ, ਇਹ ਬਚ ਜਾਵੇ। ਮਗਰ ਕਿਸੇ ਨੇ ਕੋਈ ਵੀ ਅੱਗੇ ਨਹੀਂ ਆਇਆ ਇਹਨੂੰ ਬਚਾਉਣ ਦੇ ਲਈ, ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਜੀ। ਬੜੀ ਦੁੱਖ ਦੇ ਨਾਲ ਇਹ ਕਹਿਣਾ ਪੈ ਰਿਹਾ ਕਿ ਅਗਰ ਸਾਡੀ ਐਸਜੀਪੀਸੀ ਜਾਂ ਸਾਡੇ ਜਿਹੜੇ ਬਾਕੀ ਅਕਾਲ ਤਖਤ ਵਿੱਚ ਬੰਦੇ ਸਾਡੇ ਹੈਗੇ ਆ, ਬਾਕੀ ਤਖਤ ਨੇ, ਤੇ ਜੇ ਥੋੜਾ ਜਿਹਾ ਵੀ ਕੋਸ਼ਿਸ਼ ਕਰਦੇ ਤੇ ਸ਼ਾਇਦ ਅਸੀਂ ਇਸ ਜਗ੍ਹਾ ਨੂੰ ਬਚਾਉਣ ਵਿੱਚ ਸਕਸੈਸਫੁਲ ਹੋ ਜਾਂਦੇ। ਪਰ ਹੁਣ ਤੇ ਉਹਨਾਂ ਨੇ ਸਾਰੇ ਜਗ੍ਹਾ ਜਿਹੜੀ ਆ ਉਹ ਤੋੜ ਦਿੱਤੀ ਆ, ਸਿਰਫ ਉਹ ਦੇਵਸਥਲੀ ਛੱਡਣ ਦੀ ਉਹ ਗੱਲ ਕਹਿ ਰਹੇ ਆ ਜੀ। ਤੇ ਇਸ ਵਕਤ ਜਿਹੜੀ ਸਿਚੁਏਸ਼ਨ ਹੈ ਉਹ ਕੀ ਬਣੀ ਹੋਈ ਹੈ, ਜਿੱਥੇ ਸਰਕਾਰੀ ਪੱਖ ਉਹ ਸਰਕਾਰ ਦਾ ਜੇ ਪੱਖ ਦੇਖਣਾ ਹੋਵੇ ਉਹ ਮਲੀਆਮੇਟ ਕਰਨ ਤੇ ਆਏ ਹੋਏ ਆ। ਇਕੱਲੀ ਮੰਗੂ ਮੱਠ ਦੀ ਗੱਲ ਨਹੀਂ, ਉੱਥੇ ਹੋਰ ਵੀ ਇਤਿਹਾਸਕ ਸਥਾਨ ਗੁਰਦੁਆਰਾ ਬੌਲੀ ਮੱਠ ਨਾਲ ਹੈਗੇ ਆ ਤੇ ਅਦਰਵਾਈਜ਼ ਵੀ ਜੇ ਅਸੀਂ ਦੇਖਦੇ ਹਾਂ ਰਵੱਈਆ ਕੀ ਨਜ਼ਰ ਆ ਰਿਹਾ ਹੈ, ਗਰਾਊਂਡ ਰਿਐਲਿਟੀ ਇਸ ਵਕਤ ਕੀ ਦੇਖਣ ਨੂੰ ਮਿਲ ਰਹੀ ਹੈ। ਤੇ ਜੇ ਕੋਈ ਪ੍ਰੈਸ਼ਰ ਨਾ ਬਿਲਡ ਹੋਇਆ ਜਾਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਕੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਐਕਸਪੈਕਟ ਕਰ ਸਕਦੇ ਹਾਂ ਸਰਕਾਰੀ ਪੱਖ ਤੋਂ? ਸਰਕਾਰੀ ਪੱਖ ਜੀ ਬਿਲਕੁਲ ਕਲੀਅਰ ਆ। ਉਹਨਾਂ ਨੇ ਜਦੋਂ ਅਸੀਂ ਸੈਪਟੰਬਰ ਵਿੱਚ ਮੈਮੋਰੈਂਡਮ ਪਾਈ ਸੀ ਸਾਰਿਆਂ ਨੂੰ, ਉਸ ਤੋਂ ਬਾਅਦ ਅਸੀਂ ਕਲੈਕਟਰ ਸਾਹਿਬ ਦੀ ਟੀਮ ਨੂੰ ਵੀ ਮਿਲੇ ਸੀਗੇ। ਉਹਨਾਂ ਨੇ ਸ਼ੁਰੂ ਤੋਂ ਇਹੀ ਕਿਹਾ ਸੀਗਾ ਕਿ ਇਹ ਤੇ ਅਸੀਂ ਤੋੜਨਾ। ਜਿਹੜੀ ਗੱਲ ਪਹਿਲਾਂ ਹੋਈ ਸੀ ਕਿ ਅਸੀਂ ਸਿਰਫ ਉਹ ਦੇਵਸਥਲੀ ਜਿਹੜੀ ਆ ਮੇਨ ਸੈਂਕਟੋਰੀਅਮ ਜਿਹੜਾ ਉਹਨੂੰ ਰੱਖਣਾ ਹੈ ਤੇ ਬਾਕੀ ਤੋੜਨਾ, ਉਹ ਐਗਜ਼ੈਕਟਲੀ ਉਸੇ ਹੀ ਆਪਣਾ ਜਿਹੜਾ ਉਹਨਾਂ ਦਾ ਪਹਿਲਾਂ ਤੋਂ ਉਹਨਾਂ ਨੇ ਜਿਹੜੀ ਸਕੀਮ ਸੀਗੀ ਉਹਨੂੰ ਹੀ ਐਗਜ਼ੀਕਿਊਟ ਕਰਨ ਡਏ ਆ ਤੇ ਬਾਕੀ ਉਹਨਾਂ ਨੇ ਸਾਡੀ ਕਿਸੇ ਦੀ ਕੋਈ ਗੱਲ ਨਹੀਂ ਸੁਣੀ। ਤੇ ਬਾਕੀ ਪੰਜਾਬੀ ਮੱਠ ਜਿਹੜਾ ਆ ਮੰਗੂ ਮੱਠ ਦੇ ਨਜ਼ਦੀਕੀ ਆ, ਉਹਦੇ ਵਿੱਚ ਵੀ ਪੁਲਿਸ ਨੇ ਕਬਜ਼ਾ ਕਰ ਲਿਆ ਹੋਇਆ। ਉਹਨੂੰ 5 ਹਫ਼ਤਾ ਹੋ ਗਿਆ ਪੁਲਿਸ ਨੇ ਉਹਦੇ ਉੱਤੇ ਕਬਜ਼ਾ ਕਰ ਲਿਆ ਹੋਇਆ ਆ। ਉਹਦੇ ਵਿੱਚ ਪੁਲਿਸ ਬੜੀ ਹੋਈ ਆ। ਤੇ ਬੌਲੀ ਮੱਠ ਜਿਹੜਾ ਆ ਉਹ 1 ਕਿਲੋਮੀਟਰ ਦੂਰ ਆ ਦੋਨੋਂ ਜਗ੍ਹਾ ਤੋਂ। ਉਹਦੇ ਵਿੱਚ ਉਹਦਾ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਜਿਹੜਾ ਬਿਊਟੀਫਿਕੇਸ਼ਨ ਡਰਾਈਵ ਆ ਉਹ ਰੋਡ ਵੀ ਵਾਈਡ ਹੋਏਗਾ ਤੇ 60 ਫੁੱਟ ਜਗ੍ਹਾ ਜਿਹੜੀ ਆ ਬੌਲੀ ਸਾਹਿਬ ਦੀ ਆ ਉਹ ਵੀ ਟੁੱਟੇਗੀ। ਤੇ ਗਵਰਨਮੈਂਟ ਨੇ ਜਿਹੜੀ ਆਪਣੀ ਸਕੀਮ ਸੀਗੀ ਉਹਨੂੰ ਐਗਜ਼ੀਕਿਊਟ ਕਰਨ ਡਿਆ। ਬਾਕੀ ਉਹਨਾਂ ਨੇ ਕਿਸੇ ਦੀ ਕੋਈ ਗੱਲ ਨਹੀਂ ਸੁਣਨ ਡਿਆ। ਉਹ ਕਹਿ ਰਹੇ ਆ ਕਿ ਹਾਂਜੀ ਠੀਕ ਹੈ, ਜਿਸ ਤਰ੍ਹਾਂ ਅਸੀਂ ਮੰਗੂ ਮੱਠ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਆਪਾਂ ਬਾਅਦ ਵਿੱਚ ਗੱਲ ਕਰ ਲਵਾਂਗੇ, ਤਾਂ ਅਸੀਂ ਜੋ ਮੰਗਾਂ ਰੱਖ ਰਹੇ ਹਾਂ, ਪਰ ਅਸੀਂ ਤੁਹਾਨੂੰ ਹੁਣ ਇਸ ਵੇਲੇ ਕੋਈ ਵੀ ਆਸ਼ਵਾਸਨ ਨਹੀਂ ਦੇ ਸਕਦੇ ਕਿ ਅਸੀਂ ਉਹ ਜਗ੍ਹਾ ਨਹੀਂ ਤੋੜਾਂਗੇ ਕਰਕੇ ਔਰ ਤੁਹਾਨੂੰ ਉਹ ਜਗ੍ਹਾ ਨੂੰ ਵਾਪਿਸ ਦੇਵਾਂਗੇ ਕਰਕੇ। ਜਦੋਂ ਅਸੀਂ ਕਿਹਾ ਕਿ ਠੀਕ ਹੈ ਤੁਸੀਂ ਤੋੜ ਰਹੇ ਹੋ, ਤੁਸੀਂ ਕਹਿ ਰਹੇ ਹੋ ਲੀਗਲ ਇਨਕਰੋਚਮੈਂਟ ਆ, ਤੁਸੀਂ ਸਾਫ਼ ਕਰ ਰਹੇ ਹੋ, ਚਲੋ ਠੀਕ ਹੈ ਕਰਕੇ ਤੇ ਜਗ੍ਹਾ ਜਿਹੜੀ ਆ ਉਹ ਸਿੱਖਾਂ ਨੂੰ ਹੈਂਡਓਵਰ ਕੀਤੀ ਜਾਵੇ, ਤਖਤ ਨੂੰ ਦਿੱਤੀ ਜਾਵੇ ਤੇ ਉੱਥੇ ਗੁਰੂ ਮਹਾਰਾਜ ਸੁਸ਼ੋਭਿਤ ਹੋਣ। ਉਹਨਾਂ ਨੇ ਕਿਹਾ ਜੀ ਨਹੀਂ, ਇਸ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਗਾਰੰਟੀ ਆਪਣੇ ਵੱਲੋਂ ਨਹੀਂ ਦੇ ਸਕਦੇ। ਸਿਰਫ ਇੰਨਾ ਕਹਿ ਸਕਦੇ ਹਾਂ ਕਿ ਇਹ ਜਿਹੜੀ ਗੱਲਬਾਤ ਅਸੀਂ ਅੱਗੇ ਕਰਾਂਗੇ। ਇੰਨੀ ਹੀ ਗੱਲ ਉਹਨਾਂ ਦੇ ਕਲੈਕਟਰ ਸਾਹਿਬ ਦੇ ਨਾਲ ਕੱਲ ਜਿਹੜੀ ਹੋਈ, ਉਹਨਾਂ ਨੇ ਇੰਨੀ ਗੱਲ ਹੀ ਕਹੀ ਹੈ ਜੀ। ਸੁਖਵਿੰਦਰ ਕੌਰ ਜੀ, ਇੱਕ ਹੋਰ ਗੱਲ ਦੱਸੋ। ਇੱਕ ਇਹ ਵੀ ਗੱਲ ਹੈਗੀ ਹੈ ਕਿ ਇਸ ਜਿਹੜਾ ਇਤਿਹਾਸਕ ਸਥਾਨ ਹੈ ਇਹਦੇ ਤੋਂ ਕੁਝ ਕਿਲੋਮੀਟਰ ਦੂਰ ਇੱਕ ਹੋਰ ਜਿਹੜਾ ਗੁਰਦੁਆਰਾ ਹੈ ਉਹ ਪਿਛਲੇ ਸਾਲਾਂ ਦੇ ਵਿੱਚ ਬਣਾਇਆ ਗਿਆ ਤੇ ਉੱਥੇ ਉਸ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਮ ਹੈ ਉਹ ਗੁਰਦੁਆਰਾ ਆਰਤੀ ਸਾਹਿਬ ਰੱਖਿਆ ਗਿਆ। ਮਤਲਬ ਜਿਹੜੀ ਹਿਸਟੋਰੀਕਲ ਜਗ੍ਹਾ ਹੈ ਉਹ ਛੱਡ ਕੇ ਕਿਤੇ ਹੋਰ ਜਾ ਕੇ ਗੁਰਦੁਆਰਾ ਬਣਾਉਣਾ ਤੇ ਉਹਨੂੰ ਇਤਿਹਾਸਕਤਾ ਦੇ ਨਾਲ ਜੋੜਨਾ ਬੜੇ ਵੱਡੇ ਸਵਾਲ ਖੜੇ ਕਰਦੀ ਹੈ। ਇਸ ਬਾਰੇ ਥੋੜਾ ਜਿਹਾ ਡੀਟੇਲ ਦੇ ਵਿੱਚ ਚਾਨਣਾ ਪਾਓ। ਹਾਂਜੀ, ਗੁਰਦੁਆਰਾ ਆਰਤੀ ਸਾਹਿਬ ਹੈਗਾ ਹੈ ਜੀ, ਹਾਂਜੀ ਥੋੜਾ ਦੂਰ ਆ ਉਹ, ਮਤਲਬ ਜਿਹੜੇ ਆਪਣੇ ਇਤਿਹਾਸਿਕ ਗੁਰਦੁਆਰੇ ਉਹ ਤੋਂ ਦੂਰ ਆ। ਉਹ 15 ਸਾਲ ਪਹਿਲੇ ਉਹ ਗੁਰਦੁਆਰੇ ਸਥਾਪਿਤ ਕੀਤਾ ਗਿਆ ਹੈ। ਉਹ ਗੁਰੂ ਨਾਨਕ ਰਿਲੀਜੀਅਸ ਐਂਡ ਚੈਰੀਟੇਬਲ ਟਰਸਟ ਵਾਲੇ ਨੇ ਉਹਨਾਂ ਨੇ ਬਣਾਇਆ ਆ। ਉਹਦਾ ਨਾਮ ਗੁਰਦੁਆਰੇ ਦਾ ਨਾਮ ਗੁਰਦੁਆਰਾ ਆਰਤੀ ਸਾਹਿਬ ਰੱਖਿਆ ਗਿਆ ਹੈ। ਪਰ ਗੁਰਦੁਆਰੇ ਦੀ ਕੋਈ ਵੀ ਇਤਿਹਾਸਿਕਤਾ ਨਹੀਂ ਹੈ। ਆਰਤੀ ਸਾਹਿਬ ਦੇ ਨਾਲ ਉਹ ਜਿਹੜਾ ਆਰਤੀ ਸਾਹਿਬ ਦਾ ਉਚਾਰਨ ਹੋਇਆ ਸੀਗਾ ਉਹ ਮੰਗੂ ਮੱਠੀ ਹੋਇਆ ਸੀਗਾ, ਉਹ ਗੁਰਦੁਆਰਾ ਆਰਤੀ ਸਾਹਿਬ ਨਹੀਂ ਹੋਇਆ ਸੀਗਾ। ਉਹ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਹੈ ਜਿਹੜਾ ਕਿ ਉਹਨਾਂ ਨੇ ਨਾਮ ਉਹਦਾ ਆਰਤੀ ਸਾਹਿਬ ਰੱਖਿਆ ਹੋਇਆ ਹੈਗਾ। ਹਾਂਜੀ, ਉਹ ਸਹੀ ਗੱਲ ਆ, ਉਹ ਗਲਤ ਨਹੀਂ, ਉਹ ਸਹੀ ਆ। ਉੱਥੇ ਗੁਰਦੁਆਰਾ ਬਣਿਆ ਹੋਇਆ ਆ
ਉੱਥੇ ਅਸੀਂ ਮੱਥਾ ਟੇਕਣ ਅਸੀਂ ਵੀ ਜਾਂਦੇ ਹਾਂ, ਮੱਥਾ ਟੇਕ ਕੇ ਆਨੇ ਆ ਉੱਥੇ, ਮਗਰ ਉਹਦੀ ਕੋਈ ਵੀ ਇਤਿਹਾਸਿਕਤਾ ਨਹੀਂ ਹੈਗੀ। ਉਹ ਗੁਰਦੁਆਰੇ ਦਾ ਨਾਮ ਸਿਰਫ ਆਰਤੀ ਸਾਹਿਬ ਰੱਖਿਆ ਹੋਇਆ ਹੈ ਉਹਨਾਂ ਨੇ। ਜੀ ਨਹੀਂ, ਮੈਂ ਇਹ ਇਸ ਲਈ ਸਵਾਲ ਰੇਜ਼ ਕੀਤਾ, ਪੁੱਛਿਆ ਕਿਉਂਕਿ ਜਦੋਂ ਅਸੀਂ ਸਾਜ਼ਿਸ਼ ਦੀ ਗੱਲ ਕਰਦੇ ਹਾਂ ਤਾਂ ਇਹ ਇੱਕ ਵੱਡੇ ਲੈਵਲ ਤੇ ਦੇਖਣ ਨੂੰ ਮਿਲਦਾ। ਜਿਵੇਂ ਹੁਣ ਬਾਬਰੀ ਮਸਜਿਦ ਦਾ ਵੀ ਕੇਸ ਸਾਡੇ ਸਾਹਮਣੇ ਆਇਆ ਕਿ ਬਾਬਰੀ ਮਸਜਿਦ ਢਾਹ ਢੇਰੀ ਕਰ ਦਿੱਤੀ ਗਈ ਹੈ ਤੇ ਉੱਥੇ ਇੱਕ ਗੱਲ ਕੀਤੀ ਜਾ ਰਹੀ ਹੈ, ਹੁਕਮ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਵਿੱਚ ਆਇਆ ਵੀ ਜੀ ਕੁਝ ਥਾਂ ਜਿਹੜੀ ਹੈਗੀ ਹੈ ਤੁਹਾਨੂੰ 5 ਏਕੜ ਥਾਂ ਕਿਤੇ ਹੋਰ ਅਸੀਂ ਦੇ ਦਿੰਦੇ ਹਾਂ ਤੇ ਉੱਥੇ ਤੁਸੀਂ ਜਿਹੜੀ ਹੈ ਆਪਣੀ ਮਸਜਿਦ ਉਸਾਰ ਲਓ। ਉਹੀ ਕੁਝ ਜਿਹੜਾ ਹੈ ਉਹ ਸਿੱਖ ਇਤਿਹਾਸਕਤਾ ਦੇ ਨਾਲ ਕੀਤਾ ਜਾ ਰਿਹਾ ਹੈ। ਇਹੀ ਗੱਲ ਗੁਰਦੁਆਰਾ ਗਿਆਨ ਗੋਦੜੀ ਦੇ ਮਾਮਲੇ ਵਿੱਚ ਵੀ ਸਾਹਮਣੇ ਆਉਂਦੀ ਹੈ। ਉਹ ਕਹਿੰਦੇ ਆ ਵੀ ਉੱਥੇ ਤੁਹਾਨੂੰ ਜਿਹੜੀ ਹਿਸਟੋਰੀਕਲ ਥਾਂ ਹੈਗੀ ਹੈ, ਜਿੱਥੇ ਗੁਰੂ ਨਾਨਕ ਸਾਹਿਬ ਗਏ ਆ, ਜਿੱਥੇ ਜਾ ਕੇ ਉਹਨਾਂ ਨੇ ਸੁਨੇਹਾ ਦਿੱਤਾ, ਜਿੱਥੇ ਪਾਂਡਿਆਂ ਨੂੰ ਇਹ ਗੱਲ ਕਹੀ ਗਈ ਕਿ ਉਹ ਆਪਣਾ ਸੂਰਜ ਨੂੰ ਪਾਣੀ ਦੇ ਰਹੇ ਸੀ ਤੇ ਗੁਰੂ ਨਾਨਕ ਸਾਹਿਬ ਆਪਣੇ ਖੇਤਾਂ ਨੂੰ ਪਾਣੀ ਦੇਣ ਲੱਗ ਗਏ। ਸੋ ਜਿਹੜੀ ਹਿਸਟੋਰਿਸਿਟੀ ਹੈ, ਇਤਿਹਾਸਕਤਾ ਹੈ, ਉੱਥੋਂ ਛੱਡ ਕੇ ਜਸਟ ਫॉर द ਨੇਮ ਇੱਕ ਤੁਹਾਨੂੰ ਥਾਂ ਕਿਤੇ ਹੋਰ ਦੇ ਦਿੱਤੀ ਜਾਂਦੀ ਹੈ। ਇਹਦੇ ਬਿਹਾਈਂਡ ਸਾਜ਼ਿਸ਼ ਨਜ਼ਰ ਆਉਂਦੀ ਹੈ ਵੀ ਇਹਨਾਂ ਨੂੰ ਇੱਥੋਂ ਕੱਢ ਕੇ ਕਿਤੇ ਹੋਰ ਵਸਾਇਆ ਜਾਵੇ। ਉਹੀ ਗੱਲ ਇੱਥੇ ਦੇਖਣ ਨੂੰ ਮਿਲ ਰਹੀ ਹੈ। ਬਿਲਕੁਲ ਬਿਲਕੁਲ ਜੀ, ਬਿਲਕੁਲ। ਮਗਰ ਇੱਥੇ ਇਹ ਗੱਲ ਇਹ ਆ ਕਿ ਇੱਥੇ ਤੇ ਇਹਨਾਂ ਨੇ ਕੋਈ ਵੀ ਤਰ੍ਹਾਂ ਦਾ ਇਹ ਵੀ ਨਹੀਂ ਕਹਿ ਰਿਹਾ ਕਿ ਅਸੀਂ ਜਗ੍ਹਾ ਕਿਤੇ ਦੇਵਾਂਗੇ। ਸਾਡੀ ਸ਼ੁਰੂ ਤੋਂ ਹੀ ਜਿਹੜਾ ਮੈਮੋਰੈਂਡਮ ਸੀਗਾ ਉਹਦੇ ਵਿੱਚ ਅਸੀਂ ਇਹੀ ਕਿਹਾ ਸੀਗਾ ਕਿ ਜਿਹੜਾ ਇਨਕਰੋਚਮੈਂਟ ਹੈ ਤੁਸੀਂ ਕਹਿ ਰਹੇ ਆ, ਅਗਰ ਤੁਸੀਂ ਤੋੜ ਰਹੇ ਆ ਤੇ ਉਸ ਤੋਂ ਬਾਅਦ ਸਾਨੂੰ ਉਹੀ ਜਗ੍ਹਾ ਜਿਹੜੀ ਹੈ ਸਾਨੂੰ ਦਿੱਤੀ ਜਾਵੇ। ਕਿਉਂਕਿ ਅਸੀਂ ਜੇ ਇਹ ਜਗ੍ਹਾ ਸਾਨੂੰ 4 ਕਿਲੋਮੀਟਰ ਜਾਂ 5 ਕਿਲੋਮੀਟਰ ਬਾਹਰ ਜਿੱਦਾਂ ਤੁਸੀਂ ਕਿਹਾ ਹੈ ਕਿ ਦਿੱਤੀ ਜਾਵੇ, ਇਤਿਹਾਸਿਕਤਾ ਤੇ ਉੱਥੇ ਹੀ ਖਤਮ ਹੋ ਜਾਂਦੀ ਆ। ਪਰ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਆਸ਼ਵਾਸਨ ਨਹੀਂ ਦਿੱਤਾ ਗਿਆ ਕਿ ਇਹ ਜਗ੍ਹਾ ਤੋੜ ਕੇ ਤੁਹਾਨੂੰ ਇੱਥੇ ਹੀ ਦਿੱਤੀ ਜਾਵੇਗੀ, ਕਿਤੇ ਹੋਰ ਦਿੱਤੀ ਜਾਵੇਗੀ। ਉਹ ਕਹਿੰਦੇ, ਉਹਨਾਂ ਨੇ ਕਲੀਅਰ ਗੱਲ ਕਲੈਕਟਰ ਸਾਹਿਬ ਨੇ ਕਿਹਾ, ਇੱਥੇ ਕਲੈਕਟਰ ਜਿਹੜੇ ਹੈਗੇ ਪੁਰੀ ਦੇ ਕਲੈਕਟਰ ਬਲਵੰਤ ਸਿੰਘ ਰਾਠੌਰ, ਉਹਨਾਂ ਨੇ ਕਲੀਅਰ ਕਿਹਾ, ਮੈਂ ਖੁਦ ਸੀਗੀ ਉਹਨਾਂ ਨਾਲ ਗੱਲ ਕਰਕੇ ਆਈ ਹਾਂ, ਉਹਨਾਂ ਨੇ ਕਲੀਅਰ ਕਿਹਾ ਕਿ ਮੈਂ ਆਪਣੇ ਵੱਲੋਂ ਕੋਈ ਵੀ ਇਸ ਗੱਲ ਦਾ ਆਸ਼ਵਾਸਨ ਨਹੀਂ ਦੇ ਸਕਦਾ ਕਿ ਅਸੀਂ ਤੁਹਾਨੂੰ ਕੋਈ ਵੀ ਜਗ੍ਹਾ ਦੇਵਾਂਗੇ ਕਰਕੇ। ਜਦੋਂ ਅਸੀਂ ਕਿਹਾ ਕਿ ਠੀਕ ਹੈ ਤੁਸੀਂ ਤੋੜ ਕੇ ਮੰਗੂ ਮੱਠ ਦੀ ਜਿਹੜੀ ਜਗ੍ਹਾ ਆ, ਮੰਗੂ ਮੱਠ ਦੀ ਜਿੰਨੀ ਜਗ੍ਹਾ ਹੈਗੀ ਆ ਉਹ ਦੇ ਦਿਓ, ਅਸੀਂ ਉੱਥੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਕਰਾਂਗੇ। ਉਹਨਾਂ ਨੇ ਕਿਹਾ ਜੀ ਨਹੀਂ, ਇਹ ਤੇ ਜਗ੍ਹਾ ਹੀ ਨਹੀਂ, ਤੁਹਾਡੀ ਜਗ੍ਹਾ ਹੀ ਹੈਗੀ ਨਹੀਂ, ਇਹ ਤਾਂ ਜਗ੍ਹਾ ਮੰਦਿਰ ਦੀ ਆ ਤੇ ਤੁਸੀਂ ਜਾਓ ਐਂਡੋਮੈਂਟ ਵਿੱਚ ਜਾਓ, ਆਪਣੇ ਪੇਪਰ ਕਢਾਓ, ਦੇਖੋ ਤੁਸੀਂ ਕੀ ਕਹਿੰਦੇ। ਉਹਨਾਂ ਨੇ ਕੋਈ ਵੀ ਪੋਜ਼ਿਟਿਵ ਰਿਪਲਾਈ ਨਹੀਂ ਦਿੱਤਾ। ਇਹ ਵੀ ਨਹੀਂ ਕਿਹਾ ਕਿ ਤੁਹਾਨੂੰ ਕਿਤੇ ਹੋਰ ਵੀ ਜਗ੍ਹਾ ਦੇਵਾਂਗੇ, ਕਿਸੇ ਤਰ੍ਹਾਂ ਦਾ ਕੋਈ ਵੀ ਆਸ਼ਵਾਸਨ ਨਹੀਂ ਦਿੱਤਾ। ਇੱਥੋਂ ਤਾਂ ਇਹ ਲੱਗਦਾ ਆ ਕਿ ਇਹ ਜਗ੍ਹਾ ਤੋੜ ਕੇ ਇਹ ਗੁਰੂ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਇਤਿਹਾਸਿਕਤਾ ਆ, ਉਹਨੂੰ ਖਤਮ ਕਰ ਦਿੱਤਾ ਗਿਆ ਆ। ਤੇ ਇਹ ਕੋਈ ਸਾਜ਼ਿਸ਼ ਦੇ ਤਹਿਤ ਹੀ ਕਰ ਰਿਹਾ, ਜਿਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਉੱਥੋਂ ਨਾਮ ਜਿਸ ਤਰ੍ਹਾਂ ਜੁੜਿਆ ਹੋਇਆ ਆਰਤੀ ਸਾਹਿਬ ਦਾ। ਅਸੀਂ ਬਾਰ-ਬਾਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਦੇਖੋ ਜੀ, ਹੋ ਸਕਦਾ ਹੈ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਇਹਦੀ ਇਤਿਹਾਸਿਕਤਾ ਕੀ ਹੈ, ਅਸੀਂ ਤੁਹਾਨੂੰ ਇਹਦੀ ਇਤਿਹਾਸਿਕਤਾ ਸਮਝਾਉਂਦੇ ਆ ਜੀ। ਤੇ ਮੈਨੇ ਰਵਿੰਦਰਨਾਥ ਟੈਗੋਰ ਜੀ ਨੇ ਵੀ ਕਿਹਾ, ਜਦੋਂ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਬਈ ਤੁਸੀਂ ਨੈਸ਼ਨਲ ਐਂਥਮ ਉਚਾਰਿਆ ਹੈ ਤੇ ਤੁਸੀਂ ਇੱਕ ਵਰਲਡ ਐਂਥਮ ਵੀ ਉਚਾਰੋ, ਤੇ ਉਹਨਾਂ ਨੇ ਕਿਹਾ ਸੀਗਾ ਜੀ ਵਰਲਡ ਐਂਥਮ ਤੇ ਉਚਾਰਨ ਦੀ ਕੋਈ ਜ਼ਰੂਰਤ ਨਹੀਂ, ਉਹ ਤੇ ਗੁਰੂ ਨਾਨਕ ਦੇਵ ਜੀ ਇੰਨੇ 100 ਸਾਲ ਪਹਿਲਾਂ ਉਚਾਰਨ ਕਰ ਗਏ ਆ, ਜਿਹੜੇ ਕਿ ਉਹਨਾਂ ਨੇ ਸਿੱਖ ਗੁਰੂ ਗ੍ਰੰਥ ਸਾਹਿਬ ਵਿੱਚ ਆਰਤੀ ਦਾ ਉਚਾਰਨ ਕੀਤਾ ਹੋਇਆ, ਉਹੀ ਜਿਹੜਾ ਆ ਵਰਲਡ ਦਾ ਐਂਥਮ ਆ। ਅਸੀਂ ਹੁਣ ਉਹਨਾਂ ਨੂੰ ਆਹ ਗੱਲ ਵੀ ਕਹੀ ਕਿ ਦੇਖੋ ਜੀ, ਇੰਨੀ ਵੱਡੀ ਗੱਲ ਕਹੀ ਆ, ਇੰਨੇ ਵੱਡੇ ਬੰਦੇ ਨੇ, ਤੇ ਤੁਸੀਂ ਉਹ ਵੀ ਮੱਦੇਨਜ਼ਰ ਰੱਖਦੇ ਹੋਏ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਗੁਰੂ ਮਹਾਰਾਜ ਜੀ ਦੇ ਜਿਹੜੇ ਆਰਤੀ ਦਾ ਉਚਾਰਨ ਕੀਤਾ ਹੋਇਆ, ਇੰਨੀ ਵੱਡੀ ਇਤਿਹਾਸਿਕਤਾ ਜੁੜੀ ਹੋਈ ਆ, ਤੇ ਤੁਸੀਂ ਇਸ ਜਗ੍ਹਾ ਵਿੱਚੋਂ ਤੁਸੀਂ ਪੂਰੀ ਵੀ ਨਹੀਂ ਸਾਨੂੰ ਜਗ੍ਹਾ ਦੇ ਸਕਦੇ, ਤੁਸੀਂ ਥੋੜਾ ਜਿਹਾ ਪੋਰਸ਼ਨ ਹੀ ਸਾਨੂੰ ਦੇ ਦਿਓ ਜਿਹਦੇ ਵਿੱਚ ਕਿ ਅਸੀਂ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰੀਏ ਤੇ ਗੁਰੂ ਮਹਾਰਾਜ ਜੀ ਦੀ ਨਿਸ਼ਾਨੀਆਂ ਬਚੀਆਂ ਰਹਿਣਗੀਆਂ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਪਤਾ ਵੀ ਨਹੀਂ ਚੱਲਣਾ ਕਿ ਇੱਥੇ ਗੁਰੂ ਮਹਾਰਾਜ ਜੀ ਆਏ ਸੀਗੇ। ਅਸੀਂ ਆਹ ਗੱਲ ਵੀ ਕਹੀ ਕਿ ਸਾਡੇ ਬੱਚਿਆਂ ਨੂੰ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ, ਉਹਨਾਂ ਨੂੰ ਵੀ ਹੈਰੀਟੇਜ ਦਾ ਕੁਝ ਪਤਾ ਹੋਣਾ ਚਾਹੀਦਾ, ਇਸ ਕਰਕੇ ਹੀ ਤੁਸੀਂ ਦੇ ਦਿਓ। ਪਰ ਉਹਨਾਂ ਨੇ ਕੋਈ ਆਸ਼ਵਾਸਨ ਨਹੀਂ ਦਿੱਤਾ, ਉਹਨਾਂ ਨੇ ਮਨਾ ਕਰ ਦਿੱਤਾ ਕਿ ਅਸੀਂ ਤੁਹਾਨੂੰ ਫਿਲਹਾਲ ਕੁਝ ਵੀ ਆਸ਼ਵਾਸਨ ਨਹੀਂ ਦੇ ਸਕਦੇ, ਕੁਝ ਵੀ ਪ੍ਰੋਮਿਸ ਨਹੀਂ ਕਰ ਸਕਦੇ। ਜੀ ਬਿਲਕੁਲ ਨਹੀਂ, ਇੱਥੇ ਇੱਕ ਸਵਾਲ ਸਾਡੇ ਲਈ, ਸਿੱਖ ਕੌਮ ਲਈ, ਸਿੱਖਾਂ ਦੇ ਲਈ ਤੇ ਜਿਹੜੀਆਂ ਸਿਰਮੌਰ ਜਥੇਬੰਦੀਆਂ ਨੇ, SGPC, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ, ਸਾਰਿਆਂ ਦੇ ਲਈ ਖੜਾ ਹੁੰਦਾ ਹੈ ਵੀ ਕੀ ਅਸੀਂ ਜਿੱਥੇ ਗੁਰੂ ਨਾਨਕ ਸਾਹਿਬ ਦਾ 550ਵਾਂ ਦਿਹਾੜਾ ਮਨਾ ਕੇ ਹਟੇ ਹਾਂ, ਬੜੇ ਵੱਡੇ ਲੈਵਲ ਤੇ ਜਿਹੜੇ ਕਮੈਮੋਰੇਸ਼ਨਸ ਨੇ ਉਹ ਹੋਈਆਂ ਨੇ, ਉੱਥੇ ਕੀ ਕਾਰਨ ਹੈ ਕਿ ਜਿਹੜੇ ਇਤਿਹਾਸਕਤਾ ਹੈ ਉਹ ਡਿਸਟਰੋਏ ਕੀਤੀ ਜਾ ਰਹੀ ਹੈ ਤੇ ਉਧਰ ਨੂੰ ਜਾਂਦਿਆਂ ਜਿਹੜੇ ਸਾਡੇ ਜਥੇਬੰਦੀਆਂ ਹੈਗੀਆਂ ਨੇ, SGPC ਹੈ, ਉਹ ਬੋਲ ਕੇ ਰਾਜ਼ੀ ਨਹੀਂ, ਉੱਥੇ ਪ੍ਰੋਟੈਸਟ ਕਰਕੇ ਰਾਜ਼ੀ ਨਹੀਂ, ਉੱਥੇ ਸਿਰਫ ਤੇ ਸਿਰਫ ਮਹਿਜ਼ ਬਿਆਨਬਾਜ਼ੀ ਤੱਕ ਜਿਹੜੀ ਹੈ ਉਹ ਗੱਲਬਾਤ ਨੂੰ ਰੱਖਿਆ ਜਾਂਦਾ ਹੈ। ਇਹਦੇ ਪਿੱਛੇ ਕੀ ਕਾਰਨ ਹੈ? ਇਹਦੇ ਇੱਕ ਵੱਡਾ ਸਵਾਲ ਸਾਡੇ ਆਪਣੇ ਲਈ ਖੜਾ ਹੁੰਦਾ ਹੈ। ਬਿਲਕੁਲ ਜੀ, ਇਹ ਤੇ ਜੀ ਦੇਖੋ ਹੁਣ
ਐਸਜੀਪੀਸੀ ਦੇ ਬਿਹਾਫ ਤੇ ਮੈਂ ਕੁਝ ਨਹੀਂ ਕਹਿ ਸਕਦੀ, ਕਿਉਂਕਿ ਸਾਡਾ ਇਥੋਂ ਫਰਜ਼ ਸੀਗਾ ਕਿ ਸਾਰਿਆਂ ਨੂੰ ਇਸ ਜਗ੍ਹਾ ਦਾ ਪਤਾ ਲਗਾਉਣਾ ਕਿ ਇਸ ਤਰ੍ਹਾਂ ਜਗ੍ਹਾ ਹੈਗੀ ਆ। ਤੇ ਕਈ ਵਾਰੀ ਹੁੰਦਾ ਕਿ ਪਤਾ ਨਹੀਂ ਹੁੰਦਾ ਇਤਿਹਾਸਿਕਤਾ ਕੀ। ਅਸੀਂ ਸਾਰਿਆਂ ਨੂੰ ਜੀ ਬਹੁਤ ਰੌਲਾ ਪਾ ਕੇ ਦੱਸਿਆ ਹੈ ਕਿ ਇਹਦੀ ਇਤਿਹਾਸਿਕਤਾ ਕੀ ਹੈ। ਐਸਜੀਪੀਸੀ ਨੂੰ ਕੰਟੈਕਟ ਕੀਤਾ, ਸਾਰਿਆਂ ਨੂੰ ਜਿੰਨੀਆਂ ਸੰਸਥਾਵਾਂ ਹੈਗੀਆਂ ਆਪਣੇ ਤੱਕ ਤੇ ਸਾਰਿਆਂ ਨੂੰ ਕੰਟੈਕਟ ਕੀਤਾ ਕਿ ਜੇ ਜਗ੍ਹਾ ਤੋੜੀ ਜਾ ਰਹੀ ਹੈ ਤੁਸੀਂ ਉਹ ਜਗ੍ਹਾ ਨੂੰ ਬਚਾ ਲਓ, ਪਰ ਕੋਈ ਵੀ ਅੱਗੇ ਨਹੀਂ ਆਇਆ ਇਸ ਜਗ੍ਹਾ ਨੂੰ ਬਚਾਉਣ ਦੇ ਲਈ। ਇਤਿਹਾਸਿਕਤਾ ਜਿਹੜੀ ਆ ਉਹ ਮੰਗੂ ਮੱਠ ਦੇ ਨਾਲ ਟੁੱਟਣ ਦੇ ਨਾਲ ਹੀ ਖਤਮ ਹੋ ਜਾਂਦੀ ਆ। ਹਜੇ ਵੀ ਮੇਰੀ ਅਪੀਲ ਆ, ਮੈਂ ਹੁਣ ਵੀ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਜੇ ਜਗ੍ਹਾ ਤੇ ਉਹਨਾਂ ਨੇ ਤੋੜ ਦਿੱਤੀ ਪਰ ਮੰਗੂ ਮੱਠ ਦੀ ਜਗ੍ਹਾ ਤੇ ਉੱਥੇ ਹੈਗੀ ਆ, ਅਸੀਂ ਹਜੇ ਵੀ ਅੱਗੇ ਵਧੀਏ। ਮੇਰੀ ਸਾਧ ਸੰਗਤ ਨੂੰ ਵੀ ਇਹੀ ਅਪੀਲ ਆ, ਬੇਨਤੀ ਆ ਕਿ ਹਜੇ ਵੀ ਅਸੀਂ ਅਗਰ ਆਈਏ ਤੇ ਅਸੀਂ ਪ੍ਰਸ਼ਾਸਨ ਦੇ ਕੋਲੋਂ ਆ ਕੇ, ਐਡਮਿਨਿਸਟ੍ਰੇਸ਼ਨ ਦੇ ਕੋਲੋਂ ਅਸੀਂ ਆਪਣੀ ਜਿਹੜੀ ਜਗ੍ਹਾ ਆ ਉਹ ਜਗ੍ਹਾ ਨੂੰ ਮੰਗ ਸਕਦੇ ਆ। ਅਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਉਹ ਜਿਹੜੀ ਜਗ੍ਹਾ ਆ ਤੁਸੀਂ ਤੋੜ ਕੇ ਇਨਕਰੋਚਮੈਂਟ, ਚਲੋ ਤੁਸੀਂ ਕਹਿੰਦੇ ਕਿ ਅਸੀਂ ਤੋੜ ਦਿੱਤਾ, ਅਸੀਂ ਬਿਊਟੀਫਾਈ ਕਰਨਾ ਉਸ ਜਗ੍ਹਾ ਨੂੰ, ਸਾਨੂੰ ਉਹ ਜਗ੍ਹਾ ਦਿੱਤੀ ਜਾਵੇ। ਮਤਲਬ ਸਿੱਖਾਂ ਨੂੰ ਉਹ ਜਗ੍ਹਾ ਦਿੱਤੀ ਜਾਵੇ ਤੇ ਉੱਥੇ ਇੱਕ ਗੁਰਦੁਆਰਾ ਉਸਾਰਿਆ ਜਾਵੇ। ਕਮ ਸੇ ਕਮ ਗੁਰੂ ਮਹਾਰਾਜ ਜੀ ਦੀ ਨਿਸ਼ਾਨੀ ਜਿਹੜੀ ਆ ਉਹਨੂੰ ਪ੍ਰੀਜ਼ਰਵ ਕੀਤਾ ਜਾਵੇ। ਇਹ ਸਿੱਖ ਸੰਗਤ ਮਿਲ ਕੇ ਅਗਰ ਅਸੀਂ ਅਰਦਾਸ ਕਰਦੇ ਆ ਜਾਂ ਅਸੀਂ ਕੋਸ਼ਿਸ਼ ਕਰਦੇ ਆ, ਐਸਜੀਪੀਸੀ ਵੀ ਅੱਗੇ ਆਂਦਾ ਆ, ਸਾਰੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਜਿਹੜੀਆਂ ਉਹ ਅੱਗੇ ਆਂਦੀਆਂ ਆ ਤੇ ਅਸੀਂ ਉਸ ਜਗ੍ਹਾ ਨੂੰ ਲੈਣ ਵਿੱਚ ਮੈਨੂੰ ਲੱਗਦਾ ਹੈ ਕਿ ਕਿਸੇ ਹੱਦ ਤੱਕ ਅਸੀਂ ਸਕਸੈਸਫੁਲ ਹੋ ਸਕਦੇ ਹਾਂ। ਜੇ ਅਸੀਂ ਚੁੱਪ ਕਰਕੇ ਬੈਠ ਜਾਵਾਂਗੇ ਤੇ ਉਹਨਾਂ ਨੇ ਤੇ ਜਗ੍ਹਾ ਤੇ ਮੰਗੂ ਮੱਠ ਤੇ ਤੋੜ ਹੀ ਦਿੱਤਾ ਹੋਇਆ ਤੇ ਗਾਂ ਜਿਹੜੀ ਜਗ੍ਹਾ ਆ ਉਹਦੀ ਵੀ ਮਿਲਣ ਦੀ ਵੀ ਸਾਡੀ ਆਸ ਜਿਹੜੀ ਆ ਉਹ ਖਤਮ ਹੋ ਜਾਏਗੀ। ਜੀ ਬਿਲਕੁਲ। ਸੁਖਵਿੰਦਰ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਨੂੰ ਜਿਹੜੀ ਜਾਣਕਾਰੀ ਹੈ ਗਰਾਊਂਡ ਰਿਐਲਿਟੀ ਇਸ ਵਕਤ ਕੀ ਬਣੀ ਹੋਈ ਹੈ ਉਹਦੇ ਬਾਰੇ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਨਵੀਂ ਡਿਵੈਲਪਮੈਂਟ ਹੁੰਦੀ ਹੈ ਜ਼ਰੂਰ ਤੁਹਾਡੇ ਨਾਲ ਰਾਬਤਾ ਕਰਾਂਗੇ। ਫਤਿਹ ਦੀ ਸਾਂਝ ਪਾਈਏ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਸੁਖਵਿੰਦਰ ਕੌਰ ਜੀ ਹੋਰਾਂ ਦੇ ਨਾਲ ਜਿਹੜੀ ਇਹ ਵਿਚਾਰ ਚਰਚਾ ਸੀ, ਇਹਦੇ ਵਿੱਚ ਇਹ ਗੱਲ ਜ਼ਰੂਰ ਇੱਕ ਸਾਡੇ ਸਾਹਮਣੇ ਵੱਡਾ ਸਵਾਲ ਉੱਭਰ ਕੇ ਸਾਹਮਣੇ ਆਉਂਦਾ ਵੀ ਅਸੀਂ ਜਸ਼ਨ ਤਾਂ ਜ਼ਰੂਰ ਮਨਾ ਰਹੇ ਹਾਂ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਵੱਡੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਕੀਤੀਆਂ ਜਾ ਰਹੀਆਂ ਨੇ, ਪਰ ਗੁਰਦੁਆਰਾ ਗਿਆਨ ਗੋਦੜੀ ਹੋਵੇ, ਹਰਿਦੁਆਰ ਦੇ ਵਿੱਚ ਗੁਰਦੁਆਰਾ ਡੋਂਗਮਾਰ ਹੋਵੇ, ਸਿੱਕਿਮ ਦੇ ਵਿੱਚ, ਜਾਂ ਹੁਣ ਇਹ ਜਿਹੜੀ ਸੱਜਰੀ ਉਦਾਹਰਣ ਸਾਡੇ ਸਾਹਮਣੇ ਆਈ ਹੈ ਗੁਰਦੁਆਰਾ ਮੰਗੂ ਮੱਠ ਦੀ, ਜਿਹੜਾ ਕਿ ਜਗਨਨਾਥਪੁਰੀ ਉੜੀਸਾ ਦੇ ਵਿੱਚ ਸਥਿਤ ਸੀ, ਉਹਨੂੰ ਢਹਿ ਢੇਰੀ ਕੀਤਾ ਜਾ ਚੁੱਕਿਆ ਹੈ। ਇਹਨਾਂ ਇਸ਼ੂਜ਼ ਦੇ ਉੱਤੇ ਗੱਲ ਕਿਉਂ ਨਹੀਂ ਕੀਤੀ ਜਾਂਦੀ? ਇਹਨਾਂ ਇਸ਼ੂਜ਼ ਨੂੰ ਕਿਉਂ ਨਹੀਂ ਰੇਜ਼ ਕੀਤਾ ਜਾਂਦਾ? ਕਿਉਂ ਐਸਜੀਪੀਸੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਇੱਥੇ ਆ ਕੇ ਕਿਉਂ ਚੁੱਪ ਹੋ ਜਾਂਦੇ ਆ? ਕਿਉਂ ਉਹਨਾਂ ਸਰਕਾਰਾਂ ਦੇ ਨਾਲ ਜਿਨ੍ਹਾਂ ਸਰਕਾਰਾਂ ਦਾ ਇਹ ਅਸਥਾਨ ਢਹਿ ਢੇਰੀ ਕਰਨ ਦੇ ਵਿੱਚ ਰੋਲ ਹੈ, ਉਹਨਾਂ ਦੇ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਸਿਰੋਪਾਓ, ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ, ਪਰ ਉੱਥੇ ਇਹ ਇਸ਼ੂ ਨਹੀਂ ਰੇਜ਼ ਕੀਤੇ ਜਾਂਦੇ। ਇਹਦੇ ਬਿਹਾਈਂਡ ਜਿਹੜੀ ਪੋਲਿਟਿਕਸ ਹੈ, ਜਿਹੜੀ ਸਿਆਸਤ ਹੈ, ਤੇ ਖਾਸ ਤੌਰ ਤੇ ਕਿਤੇ ਨਾ ਕਿਤੇ ਜਦੋਂ ਅਸੀਂ ਦੇਖਦੇ ਹਾਂ ਵੀ ਇਹਦੇ ਬਿਹਾਈਂਡ ਚੱਲ ਕੀ ਰਿਹਾ, ਉਹਦੇ ਬਾਰੇ ਜਿਹੜਾ ਇੱਕ ਵੱਡਾ ਸਵਾਲ ਸਾਡੇ ਸਾਹਮਣੇ ਇਸ ਵਕਤ ਉੱਠਿਆ ਹੋਇਆ, ਇਹ ਹੁਣ ਸਾਡੇ ਤੇ ਹੈ ਵੀ ਅਸੀਂ ਕਿਵੇਂ ਇਸ ਪਾਰਟ ਨੂੰ ਦੇਖ ਸਕਦੇ ਹਾਂ, ਸਮਝ ਸਕਦੇ ਹਾਂ ਤੇ ਅੱਗੇ ਲੀਡ ਕਰ ਸਕਦੇ ਹਾਂ। ਸਾਡੀ ਇਹ ਇੱਕ ਕੋਸ਼ਿਸ਼ ਸੀ ਕਿ ਜਦੋਂ ਅਸੀਂ ਕੋਈ ਇਸ਼ੂ ਆਉਂਦਾ ਤੁਹਾਡੇ ਤੱਕ ਉਸ ਬਾਬਤ ਜਿਹੜੀਆਂ ਰਿਐਲਿਟੀਜ਼ ਨੇ ਗਰਾਊਂਡ ਤੇ ਕੀ ਵਾਪਰ ਰਿਹਾ ਉਹ ਤੁਹਾਡੇ ਤੱਕ ਅਸੀਂ ਪਹੁੰਚਦੀਆਂ ਕਰ ਸਕੀਏ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।